ਸਿਆਣੇ ਕਹਿੰਦੇ ਆ ਵੀ ਪਾਣੀ ਕੋ ਹਥਿਆਰ ਨਹੀਂ ਹੁੰਦਾ, ਪਰ ਇਹ ਬਾਹਾਂ ਖੜੀਆਂ ਕਰਾ ਦਿੰਦਾ। ਸਾਡੀ ਪੰਜਾਬ ਪੁਲਿਸ ਰੋਕ ਰਹੀ ਆ ਆਵਾਮ ਨੂੰ, ਪੁਲ ਦੇ ਉੱਤੇ ਨਾ ਜਾਓ, ਬਹੁਤੀ ਵੱਡੀ ਟ੍ਰੈਫਿਕ ਨਾ ਜਾਵੇ। ਉਹ ਕਹਿੰਦੇ ਵੀ ਇਹਦੇ ਮੂੰਹ ਪਾਟ ਰਹੇ ਆ, ਆਪੇ ਇਹਦਾ ਮੂੰਹ ਇਦਾਂ ਖੁੱਲ ਰਿਹਾ। ਇਸ ਟਾਈਮ ਜੀ ਪਿੰਡ ਖਾਲੀ ਹੋ ਰਿਹਾ, ਇਸ ਪਿੰਡ ਨੂੰ ਪਾਣੀ ਵੜ ਗਿਆ। ਲੋਕ ਡੰਗਰਾਂ ਤੇ ਸਕੂਟਰਾਂ ਤੇ ਸਿਰਫ ਆਪਣੀ ਜਾਨ ਬਚਾ ਕੇ ਨਿਕਲ ਰਹੇ ਆ। ਇੱਥੋਂ ਪਾਣੀ ਦੇ ਸ਼ੋਰ ਤੋਂ ਤੁਸੀਂ ਅੰਦਾਜ਼ਾ ਕਰ ਸਕਦੇ ਆ ਕਿ ਪਾਣੀ ਦੀ ਕੀ ਸਪੀਡ ਔਰ ਪਾਣੀ ਦਾ ਕਿੰਨਾ ਜ਼ੋਰ ਆ। ਔਰ ਸਾਹਮਣੇ ਸਾਡੇ ਫਸਲ ਨਜ਼ਰ ਆ ਰਹੀ ਹੈ ਕਮਾਦ ਦੀ, ਬਿਲਕੁਲ ਲੰਬੀ ਜਿਹੜੀ ਹੈ ਨਾ ਪਈ ਆ। ਇਹ ਦੇਖੋ ਕਿ ਇਹ ਮੇਨ ਗੁਜ਼ਰਗਾਹ ਵਾ ਤੇ ਇਹ ਸੜਕ ਆ, ਤੇ ਇਹ ਸੜਕ ਹੀ ਯਾਨੀ ਕਿ ਸੜਕ ਦਾ ਤੇ ਉਹਦਾ ਪਿੰਡ ਦਾ ਜਿਹੜਾ ਕਨੈਕਸ਼ਨ ਉਹ ਕੱਟ ਗਿਆ ਵਾ, ਕਿਉਂਕਿ ਇਸ ਤੋਂ ਪਹਿਲੇ ਕਿ ਰਸਤਾ ਬੰਦ ਹੋ ਜੇ ਨਿਕਲੇ। ਆਓ ਦੇ ਉਹ ਪਹਿਲਾਂ ਖੁਰਲੀਆਂ ਤਾਂ ਕੱਢਿਆ। ਚੱਲ ਆ ਜਾ ਪਹਿਲਾਂ, ਚੱਲ ਬੇਟਾ ਆਰਾਮ ਨਾਲ ਮੇਰਾ ਪੁੱਤ। ਇਸ ਤਰ੍ਹਾਂ ਨਹੀਂ, ਅਸੀਂ ਤੁਹਾਡੇ ਵਾਸਤੇ ਲੈ ਕੇ ਆਲਾ ਪਾਣੀ ਵੀ ਲਾਓ। ਖੁੱਲਾ ਮਾਲ ਆ ਬੇਟਾ, ਇਸ ਤਰ੍ਹਾਂ ਨਾ ਦਿਓ। अस्सलाम वालेकुम। ਸਿਆਣੇ ਕਹਿੰਦੇ ਆ ਵੀ ਰੱਬ ਦੀਆਂ ਰੱਬ ਜਾਣੇ। ਇਹ ਕਦੋਂ ਕਹਿੰਦੇ ਆ? ਜਦੋਂ ਸਮਝ ਨਾ ਆਵੇ ਵੀ ਕੀ ਕਰੀਏ, ਜਦੋਂ ਅੱਖਾਂ ਅੱਗੇ ਹਨੇਰਾ ਆ ਜੇ, ਜਦੋਂ ਇਹੀ ਨਾ ਪਤਾ ਲੱਗੇ ਵੀ ਸੱਦ ਕਿਹਨੂੰ ਮਾਰਨੀ, ਫਿਰ ਬੰਦੇ ਇਹੀ ਕਹਿੰਦੇ ਵੀ ਰੱਬ ਦੀਆਂ ਰੱਬ ਜਾਣੇ। ਸਿਆਣੇ ਕਹਿੰਦੇ ਆ ਵੀ ਸੰਗ ਚੋਂ ਨਿਕੜੀ ਖੁਦਾਈ ਤਾਈਂ ਆਪੜੀ। ਇਸ ਟਾਈਮ ਹੜ੍ਹ ਦੀਆਂ ਗੱਲਾਂ, ਹਰ ਪਾਸੇ ਹੜ੍ਹ ਦੀਆਂ ਗੱਲਾਂ, ਜਿੱਧਰ ਵੀ ਸੁਣ ਲਓ ਇਹੀ ਗੱਲ ਹੋ ਰਹੀ ਹੈ। ਕੁਛ ਹੈ ਚੰਗਾ ਦਿਖਾਉਣ ਨੂੰ ਇਸ ਟਾਈਮ ਕੁਛ ਹੈ ਨਹੀਂ, ਚੰਗਾ ਸੁਣਨ ਨੂੰ ਕੁਛ ਲੱਭ ਨਹੀਂ ਰਿਹਾ। ਅਸੀਂ ਦਰਿਆਈ ਝਨਾਬ ਦੇ ਉੱਤੇ ਇੱਥੇ ਖਲੋਤੇ ਹਾਂ ਤੇ ਪਿੱਛੋਂ ਟੈਲੀਫੋਨ ਆਇਆ ਵੀ ਜਿਹੜਾ ਸਾਡੇ ਮੁੱਢ ਦੇ ਵਿੱਚ ਜਿਹੜਾ ਸਾਡੇ ਲਾਗੇ ਬੰਨ੍ਹ ਆ ਨਾ, ਉਹ ਟੁੱਟ ਗਿਆ। ਸਾਨੂੰ ਖੜੇ ਪੈਰੀ ਹੁਣ ਪਿੱਛੇ ਜਾਣਾ ਪੈਣਾ। ਰਾਵੀ ਦੇ ਉੱਤੇ ਆਏ ਅਸੀਂ ਝਨਾਬ ਤੇ ਸੀ ਤੇ ਟੈਲੀਫੋਨ ਆਇਆ ਵੀ ਰਾਵੀ ਦਾ ਬੰਨ੍ਹ ਜਿਹੜਾ ਸਾਡੇ ਵਾਲੇ ਪਾਸੇ ਆ ਉਹ ਟੁੱਟ ਗਿਆ। ਰੱਬ ਦੀ ਜ਼ਾਤ ਖੈਰ ਕਰੇ। ਸਿਆਣੇ ਕਹਿੰਦੇ ਆ ਵੀ ਧੂੜ ਅਡਾਇਆ ਚੰਨ ਨਹੀਂ ਲੁਕਦਾ। ਪਾਣੀ ਦਾ ਓਲਾ ਮਾੜਾ, ਪਾਣੀ ਲਕੋ ਦਿੰਦਾ ਵੱਡੇ ਵੱਡੇ ਸ਼ਹਿਰਾਂ ਨੂੰ, ਖਲੋਤੀਆਂ ਫਸਲਾਂ ਨੂੰ, ਤੇ ਚਾਹੇ 10 ਫੁੱਟ ਦਾ ਕਮਾਦ ਹੋਵੇ। ਕਹਿੰਦੇ ਨਾ ਅੱਗ ਜਿਹੜੀ ਹੁੰਦੀ ਹੈ ਨਾ, ਉਹਦਾ ਤੋੜ ਪਾਣੀ ਹੈ, ਪਰ ਪਾਣੀ ਦਾ ਤੋੜ ਕੋਈ ਸ਼ੈ ਨਹੀਂ ਹੈ। ਪਾਣੀ ਦਾ ਕੋਈ ਤੋੜ ਨਹੀਂ ਹੈ। ਹਾਂ, ਤੇ ਉਹ ਭਾਈ ਜਿਹੜਾ ਨਾ ਹੁਣ ਅੱਲਾਹ ਤਾਲਾ ਆਪਣਾ ਰਹਿਮ ਕਰੇ, ਤੇ ਇਹ ਘੜੀ ਜਿਹੜੀ ਹੈ ਨਾ ਬੜੀ ਮੁਸੀਬਤ ਦੀ ਘੜੀ ਆ। ਔਰ ਇਸ ਟਾਈਮ ਜਿੱਥੇ ਅਸੀਂ ਖੜੇ ਆ ਨਾ, ਇੱਥੇ ਬਹੁਤ ਉਤਲੇ ਦਰਜੇ ਦਾ ਸੈਲਾਬ ਜਿਹੜਾ ਵਾ ਨਾ, ਦੋਸਤ ਮੁਹੰਮਦ ਲਾਲੀ ਬ੍ਰਿਜ ਜਿਹੜਾ ਨਾ, ਅਸੀਂ ਇੱਥੇ ਆਏ ਆ। ਤੇ ਇੱਥੇ ਹੁਣ ਚਨਾਬ ਵਿੱਚ ਕੋਈ 6-7 ਲੱਖ ਕਿਊਸਕ ਤੋਂ ਉੱਪਰ ਹੀ ਪਾਣੀ ਆਇਆ। ਇੱਥੇ ਜੀ ਬਹੁਤੀ ਦੇਰ ਖਲੋਣਾ ਵੀ ਨਹੀਂ ਚਾਹੀਦਾ। ਅਸੀਂ ਗੱਲ ਹੀ ਗਾਂਹ ਜਾ ਕੇ ਕਰਦੇ ਹਾਂ। ਇੱਥੇ ਖੌਫ ਆ ਰਿਹਾ, ਦਿਲ ਘਾਬਰ ਰਿਹਾ, ਇੱਥੇ ਧੁੜਕੂ ਪੈ ਰਿਹਾ, ਇਹਨੂੰ ਪੁੱਲ ਨੂੰ ਵੀ ਧੁੜਕੂ ਪੈ ਰਿਹਾ, ਸਾਡੇ ਮਨ ਨੂੰ ਵੀ ਧੁੜਕੂ ਪੈ ਰਿਹਾ। ਤੇ ਇੱਥੇ ਤੁਸੀਂ ਬਟਨ ਦੱਬੋ ਜੀ, ਫਿਰ ਗਾਂਹ ਜਾ ਕੇ ਗੱਲ ਕਰਦੇ। ਇਸ ਟਾਈਮ ਜੀ ਅਸੀਂ ਝਨਾਬ ਦੇ ਪੁੱਲ ਦੇ ਉੱਤੇ ਖਲੋਤੇ ਹਾਂ, ਤੇ ਜਿਹੜੀ ਗੱਲ ਤੁਹਾਨੂੰ ਮੈਂ ਕੀਤੀ ਸੀ ਨਾ ਵੀ ਉੱਥੇ ਧੁੜਕੂ ਲੱਗਾ ਉੱਤੇ ਖਲੋਤੇ ਹਾਂ, ਤੇ ਨਾਲੇ ਸਾਨੂੰ ਖਲੋਣਾ ਨਹੀਂ ਚਾਹੀਦਾ। ਸਾਨੂੰ ਵੇਖਿਆ ਕੋਈ ਹੋਰ ਖਲੋਊਗਾ। ਸਾਡੀ ਪੰਜਾਬ ਪੁਲਿਸ ਰੋਕ ਰਹੀ ਆ ਆਵਾਮ ਨੂੰ, ਪੁਲ ਦੇ ਉੱਤੇ ਨਾ ਜਾਓ, ਬਹੁਤੀ ਵੱਡੀ ਟ੍ਰੈਫਿਕ ਨਾ ਜਾਵੇ। ਉਹ ਕਹਿੰਦੇ ਵੀ ਇਹਦੇ ਮੂੰਹ ਪਾਟ ਰਹੇ ਆ, ਆਪੇ ਇਹਦਾ ਮੂੰਹ ਇਦਾਂ ਖੁੱਲ ਰਿਹਾ। ਇੱਥੋਂ ਆ ਦੇਖੋ ਕਿੱਦਾਂ ਮੂੰਹ ਖੁੱਲ ਗਿਆ। ਇਹ ਅੱਗੇ ਅਸੀਂ ਜੁੜਿਆ ਹੋਇਆ ਸੀ, ਜਿਹੜਾ ਅਸੀਂ ਉੱਥੇ ਦੇਖ ਕੇ ਆਏ ਆ ਨਾ ਵਿਚਾਲੇ, ਇਹ ਜਿਹੜਾ ਜੋੜ ਤਾਂ ਕਰਿਓ ਜੀ, ਉਹ ਵਿਚਾਲੇ ਜੋੜ ਦੇਖ ਕੇ ਉਹ ਜੋੜ ਗੇਟ ਖੁੱਲਾ, ਇਦਾਂ ਗੇਟ ਖੁੱਲ ਗਿਆ। ਤੇ ਇਹ ਅਦਾਰੇ ਜਿਹੜੇ ਖਲੋਤੇ ਆ, ਜਿਹੜੇ ਵੀ ਡਿਊਟੀ ਤੇ ਆ, 1122 1122 ਆ ਜਾਂ ਪੰਜਾਬ ਪੁਲਿਸ ਆ, ਇਹ ਸਾਰੀ ਸਾਡੇ ਵਾਸਤੇ ਖੜੀ ਹੈ। ਇਹਨਾਂ ਦੀ ਗੱਲ ਮੰਨੋ। ਮੈਂ ਇਹ ਗੱਲ ਆਪਣੀ ਆਵਾਮ ਨੂੰ ਕਰ ਰਿਹਾ ਕਿ ਜਿਹੜੀ ਗੱਲ ਉਹ ਸਲਾਹ ਦੇਣ ਨਾ, ਪੰਜਾਬ ਪੁਲਿਸ ਦਵੇ ਜਾਂ ਸਾਡਾ ਕੋਈ ਵੀ ਜਿਹੜੇ ਖਲੋਤੇ ਆ ਉੱਥੇ, ਸਾਡੀ ਰੇਂਜਰ ਵੀ ਖੜੀ ਆ, ਜਿਹੜੀ ਸਲਾਹ ਉਹ ਦੇਣ, ਉਹ ਸਲਾਹ ਮੰਨੋ, ਜਿੱਦ ਨਾ ਲਾਓ। ਇੱਥੇ ਬੰਦਿਆਂ ਨੂੰ ਰੋਕ ਰਹੇ ਆ, ਉਹ ਬੰਦੇ ਧੱਕੇ ਤੋਂ ਕਹਿੰਦੇ ਅਸੀਂ ਟੱਪਣਾ, ਅਸੀਂ ਜਾਣਾ। ਉੱਥੇ ਖਲੋਤੇ ਆ ਵਿੱਚ ਬੰਦੇ ਪੁਲਿਸ ਰੋਕਦੀ ਆ, ਬੰਦੇ ਨਿੱਕੇ ਨਿੱਕੇ ਨਿਆਣੇ ਨਾਲ ਆ, ਉਹ ਪੁਲਿਸ ਰੋਕਦੀ ਆ, ਬੰਦੇ ਰੋਕਦੇ ਨਹੀਂ। ਨਿਆਣਿਆਂ ਨੂੰ ਲੈ ਕੇ ਉੱਤੇ ਖਲੋਤੇ ਆ ਪੁਲ ਦੇ ਉੱਤੇ। ਇਹ ਜ਼ਿੱਦ ਕਿਤੇ ਹੋਰ ਪਗਾ ਲਿਓ। ਇਸ ਟਾਈਮ ਮੰਨੋ, ਹਾਲਾਤ ਅੱਗੇ ਠੀਕ ਨਹੀਂ। ਅਜੇ ਤੱਕ ਤਾਂ ਸ਼ੁਕਰ ਆ ਰੱਬ ਦਾ ਵੀ ਮਾਲੀ ਨੁਕਸਾਨ ਹੋ ਰਿਹਾ, ਵੀ ਰੱਬ ਨੇ ਜਾਨੀ ਤੋਂ ਬਚਾਇਆ। ਚੰਗਾ ਭਲਾ ਫਾਸਲਾ ਹੋ ਗਿਆ। ਤੁਸੀਂ ਜ਼ਰੂਰ ਇਹ ਕਰਨਾ ਵੀ ਲੋਕ ਰੋੜਦੇ, ਉਹ ਜ਼ਰੂਰ ਇਹ ਕੰਮ ਕਰਨਾ। ਜਿੱਥੇ ਕੋਈ ਰੋਕਦਾ, ਰੇਂਜਰ ਰੋਕੇ, ਪੁਲਿਸ ਜਿਹੜੀ ਗੱਲ ਤੋਂ ਰੋਕੇ, 1122 ਵਾਲੇ ਰੋਕਣ, ਉਸ ਗੱਲ ਤੋਂ ਰੁਕੋ।
ਬਚਾਓ ਕਰੋ। ਇਹ ਸਾਡੇ ਬਚਾਓ ਵਾਸਤੇ ਇਹ ਗੱਲਾਂ ਕਰ ਰਹੇ। ਪੁਲ ਦੇ ਉੱਤੇ ਰਸ਼ ਨਾ ਪਾਓ ਜਿਵੇਂ ਅੱਗੇ ਪੈ ਗਿਆ ਸੀ। ਮੈਂ ਇੱਕ ਗੱਲ ਕਰਨੀ ਹੈ ਹਾਂਜੀ ਕਰੋ ਕਰੋ। ਤੇ ਜਦੋਂ ਵੀ ਕੋਈ ਹੰਗਾਮੀ ਸੂਰਤ-ਹਾਲ ਹੁੰਦੀ ਹੈ ਨਾ ਜੀ, ਤੇ ਉੱਥੇ ਕੁਝ ਇਦਾਰੇ ਜਾਂ ਮਾਹਿਰੀਨ ਆਪਣਾ ਕੰਮ ਕਰਦੇ ਆ, ਉੱਥੇ ਅਕਸਰ ਹੁੰਦਾ ਕੀ ਹੈ ਕਿ ਅਸੀਂ ਉਹਦੇ ਕੰਮ 'ਚ ਮਦਦ ਤਾਂ ਕਰ ਨਹੀਂ ਸਕਦੇ ਕਿਉਂਕਿ ਸਾਨੂੰ ਟੈਕਨੀਕਲੋਂ ਪਤਾ ਨਹੀਂ ਹੁੰਦਾ। ਅਸੀਂ ਲੱਤ ਡਾਣੀ। ਅਸੀਂ ਲੱਤ ਡਾਂਦੇ ਆ, ਫਿਰ ਹਰ ਬੰਦਾ ਪਾਣੀ ਦਾ ਤਜਰਬਾਕਾਰ ਵੀ ਬਣ ਗਿਆ ਹੁਣ ਵੀ ਇੰਜ ਕਰੋ, ਇੱਥੇ ਬੰਨ ਲਾਣਾ ਚਾਹੀਦਾ, ਇੱਥੇ ਖੋਲਣਾ ਚਾਹੀਦਾ। ਇਹ ਸਾਡਾ ਕੰਮ ਆ। ਸਾਡਾ ਇਹ ਕੰਮ ਬਣਿਆ ਖੜਿਆ। ਸਾਡਾ ਇਹ ਕੰਮ ਆ। ਸਾਡਾ ਕੰਮ ਆ ਕਿ ਅਸੀਂ ਇੰਤਜ਼ਾਮੀਆ ਨਾਲ ਤਾਵਨ ਕਰੀਏ। ਮੈਂ ਜਿੱਥੇ ਵੀ ਦੇਖਿਆ ਨਾ 11 ਬਾਈ ਹੋਵੇ ਜਾਂ ਕਿਤੇ ਪੁਲਿਸ ਹੋਵੇ, ਜਿੱਥੇ ਕੰਮ ਹੁੰਦਾ ਹੋਵੇ, ਅਸੀਂ ਕੰਮ ਨਹੀਂ ਕਰਨ ਦਿੰਦੇ। ਅਸੀਂ ਆਪਣੀ ਲੱਤ ਡਾਣੀ ਹੁੰਦੀ ਇੱਕ ਤਾਂ ਸਲਾਹ ਪੁੱਠੀ ਦੇ ਦੇਣੀ ਜਾ ਕੇ, ਐਦਾਂ ਨਾ ਕਰੋ, ਹਟ ਜਾਓ, ਐਦਾਂ ਕਰੋ। ਲੈ ਇਦਾਰਿਆਂ ਦੀ ਮੰਨਣੀ ਆ, ਕਰਨ ਦਿਓ। ਹਾਂ, ਇਸ ਟਾਈਮ ਰੈਸਕਿਊ ਵਾਲੇ ਜਾਂ ਗਵਰਨਮੈਂਟ ਦੇ ਇਦਾਰੇ, ਪੁਲਿਸ ਆ, ਇਹਨਾਂ ਦੀ ਗੱਲ ਮੰਨੋ, ਇਹਨਾਂ ਦੇ ਅਮਲ ਕਰੋ ਉਹਨਾਂ ਹਦਾਇਤ ਤੇ। ਹਾਂ ਜੀ ਚਲੋ ਗਾਂ ਚੱਲਦੇ ਆ, ਫਿਰ ਆਪਾਂ ਗੱਲ ਦੱਸਦੇ ਹਾਂ। ਤਾਂ ਹੁਣ ਅਸੀਂ ਨਾ ਇੱਕ ਐਸੀ ਜਗ੍ਹਾ ਤੇ ਖੜੇ ਹਾਂ ਕਿ ਜਿਹੜਾ ਕਿ ਦਰਿਆ ਦੀ ਮੇਨ ਗੁਜ਼ਰਗਾਹ ਨਹੀਂ ਹੈ। ਇਹ ਸਾਈਡਾਂ ਤੇ ਨਾ ਪੁਲ ਬਣੇ ਹੋਏ ਆ। ਹੰਗਾਮੀ ਹਾਲਤ 'ਚ ਵੀ ਜਦੋਂ ਪਾਣੀ ਜ਼ਿਆਦਾ ਹੋਵੇ ਤੇ ਫਿਰ ਪਾਣੀ ਗੁਜ਼ਰ ਜਾਏ ਤੇ ਇੱਥੋਂ ਪਾਣੀ ਦੇ ਸ਼ੋਰ ਤੋਂ ਤੁਸੀਂ ਅੰਦਾਜ਼ਾ ਕਰ ਸਕਦੇ ਆ ਕਿ ਪਾਣੀ ਦੀ ਕੀ ਸਪੀਡ ਔਰ ਪਾਣੀ ਦਾ ਕਿੰਨਾ ਜ਼ੋਰ ਆ। ਔਰ ਸਾਹਮਣੇ ਸਾਡੇ ਫਸਲ ਨਜ਼ਰ ਆ ਰਹੀ ਹੈ ਕਮਾਦ ਦੀ, ਬਿਲਕੁਲ ਲੰਬੀ ਜਿਹੜੀ ਹੈ ਨਾ ਪਈ ਆ ਤੇ ਬਹੁਤ ਮੀਲਾਂ ਤੱਕ ਇਹਨਾਂ ਇਲਾਕਾ ਮੁਤਾਸਰ ਆ। ਕੋਈ 6-7 ਇੱਥੇ ਤੱਕ ਹੁਣ ਅਗਰ ਇਹ ਕਿਹਾ ਜਾਵੇ ਕਿ 1 ਮਿਲੀਅਨ ਦੇ ਨੇੜੇ ਪਾਣੀ ਆ ਤੇ ਉਹ ਮੁਮਕਿਨਾਤ 'ਚ ਹੋ ਸਕਦਾ ਵਾ ਕਿ ਜਿੱਥੇ ਤੱਕ ਨਜ਼ਰ ਜਾਂਦੀ ਹੈ ਨਾ ਹਰ ਤਰਫ ਪਾਣੀ ਪਾਣੀ ਆ। ਇੰਨੀ ਫਸਲਾਂ ਦਾ ਨੁਕਸਾਨ ਆ ਕਿ ਰੋਣੇ ਵਾਲੀ ਗੱਲ ਆ। ਤੇ ਇਹ ਇਮੈਜਿਨ ਨਹੀਂ ਕਰ ਸਕਦੇ ਕਿ ਕਿਸਾਨਾਂ ਦਾ ਹੁਣ ਨਾ ਦੇਖੋ ਕਿ ਇਹ ਕਦੋਂ ਤੋਂ ਕਮਾਦ ਬੀਜਿਆ ਹੋਇਆ ਵਾ ਤੇ ਇਹ ਸਤੰਬਰ ਚੜ੍ਹਨੇ ਵਾਲਾ ਤੇ ਸਤੰਬਰ, ਅਕਤੂਬਰ, ਨਵੰਬਰ 3 ਮਹੀਨੇ ਸਾਰੇ ਹੈ ਤੇ ਕਮਾਦ ਜਿਹੜੇ ਆ ਨਾ ਸਾਰੇ ਪਾਣੀ ਦੀ ਨਜ਼ਰ ਹੋ ਗਏ। ਯਾਰ ਇੱਥੇ ਮੇਨ ਫਸਲ ਹੀ ਪਾਣੀ ਦੀ ਆ। ਪਿਛਲੀ ਤਰਫ ਵੀ ਦੇਖੋ ਤੇ ਜਿੱਥੇ ਤੱਕ ਨਜ਼ਰ ਜਾਂਦੀ ਆ ਹਰ ਤਰਫ ਪਾਣੀ ਆ ਤੇ ਪਾਣੀ ਦਾ ਸ਼ੋਰ ਇੰਝ ਲੱਗ ਰਿਹਾ ਕਿ ਜਿਸ ਤਰ੍ਹਾਂ KPK 'ਚ ਅਸੀਂ ਕਿਤੇ ਖੜੇ ਆ ਤੇ ਉੱਥੇ ਕੋਈ ਦਰਿਆਏ ਕਨਹਾਰ ਜਾਂ ਦਰਿਆਏ ਸਵਾਤ ਜਿਹੜਾ ਵਾ ਨਾ ਉਹ ਵਹਿ ਰਿਹਾ ਵਾ। ਇਹ ਯਾਨੀ ਕਿ ਚਨਾਬ ਦਾ ਪਾਣੀ ਆ ਤੇ ਇਹ ਜਿਹੜੇ ਨਾਲ ਹਿਫਾਜ਼ਤੀ ਪੁਲ ਬਣਾਏ ਹੋਏ ਆ ਨਾ ਵੀ ਪਾਣੀ ਦਾ, ਅਗਰ ਇਹ ਪੁਲ ਨਾ ਹੋਣ ਤੇ ਸੜਕ ਕਦੇ ਦੀ ਉੱਡ ਜਾਂਦੀ। ਹਾਂ ਦੂਸਰਾ ਪਾਸਾ ਵੀ ਦਿਖਾਓ। ਜਿਹੜੀ ਗੱਲ ਰਾਣਾ ਸਾਹਿਬ ਕਰਦੇ ਸੀ ਨਾ, ਬੋਲਣ ਨੂੰ ਦਿਲ ਨਹੀਂ ਕਰ ਰਿਹਾ। ਅਸੀਂ ਦਰਿਆਏ ਚਨਾਬ ਦੇ ਵਿੱਚ, ਇੱਥੇ ਚਨਿਓੜ ਦੇ ਵਿੱਚ ਆ। ਤੁਸੀਂ ਖਬਰਾਂ 'ਚ ਜਿਹੜਾ ਸੁਣ ਰਹੇ ਆ ਨਾ, ਤੁਸੀਂ ਸੱਚ ਸੁਣ ਰਹੇ ਆ। ਚਨਿਓੜ ਦੇ ਵਿੱਚ ਇਸ ਟਾਈਮ ਫਸਲ ਤਾਂ ਬਹੁਤ ਖਰਾਬ ਹੋ ਗਈ। ਮਣਕਾ ਤੋੜ ਸਲਾਬ ਆ, ਇਹ ਮਣਕਾ ਤੋੜ ਸਲਾਬ ਆ ਕਿਸਾਨਾਂ ਵਾਸਤੇ। ਇਹ ਤਾਂ ਸੜਕ ਦੇ ਵਿੱਚ ਇਹਨੂੰ ਕੀ ਸਕਦੇ ਆ ਜੀ? ਇਹ ਯਾਨੀ ਕਿ ਹਿਫਾਜ਼ਤੀ ਪੁਲ ਪਾਣੀ ਦੀ ਗੁਜ਼ਰ ਕਰਾਸ। ਹਾਂ ਇਹ ਨਾ ਹੁੰਦੇ ਸੜਕ ਕਦੇ ਦੀ ਉੱਡ ਜਾਂਦੀ। ਸੜਕ ਉੱਡ ਜਾਣੀ। ਸੜਕ ਇਹਦੇ ਨਾਲ ਦੇ ਪੁਲ ਤਕਰੀਬਨ ਕੋਈ ਇੱਕ ਹੈਗਾ, ਇੱਕ ਉਹ ਪਿੱਛੇ ਹੈਗਾ, ਇਸ ਤੋਂ ਇਲਾਵਾ ਹੋਰ ਪਿੱਛੇ ਹੈਗੇ ਨੇ, 5 ਪਿੱਛੇ ਹੈਗੇ ਨੇ, 1-2 ਅੱਗੇ ਵੀ ਹੈਗੇ ਨੇ। ਸਾਰੇ ਇਦਾਂ ਹੀ ਚੱਲ ਰਹੇ। ਇਹ ਸਾਰੇ ਇਦਾਂ ਹੀ ਚੱਲ ਰਹੇ ਸਾਡੇ ਮਗਰ ਉਸਮਾਨ ਸਾਹਿਬ ਦਿਖਾਇਓ ਉਹ ਪਿੰਡ ਆ ਕਲਰੀ ਪਿੰਡ, ਕਲਰੀ ਪਿੰਡ ਆ, ਕਲਰੀ ਤੇ ਇਸ ਟਾਈਮ ਸਾਰਾ ਡੁੱਬਿਆ। ਇਹ ਹਾਲਾਂਕਿ ਦਰਿਆ ਦੀ ਗੁਜ਼ਰਗਾਹ ਨਹੀਂ ਹੈ, ਇਹ ਦਰਿਆ ਦਾ ਬੇਟ ਨਹੀਂ ਹੈ। ਇਹ ਯਾਨੀ ਕਿ ਫਸਲਾਂ ਦਾ ਤੇ ਇੱਥੇ ਦੇਖ ਲਓ ਕਿ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਦਰਿਆ ਚੱਲ ਰਿਹਾ ਵਾ ਵੀ ਦਰਿਆਏ ਸਿੰਧ ਵਾਲੀ ਸੂਰਤ ਹਾਲ ਜਿਹੜੀ ਹੈ ਨਾ, ਕਹਿੰਦੇ ਕਿ ਦਰਿਆਏ ਸਿੰਧ ਬਹੁਤ ਚੌੜਾ ਹੋ ਜਾਂਦਾ ਜਦੋਂ ਸਾਰੇ ਦਰਿਆ ਇਕੱਠੇ ਹੁੰਦੇ ਆ। ਤੇ ਇਹ ਦੇਖੋ ਫਸਲਾਂ 'ਚੋਂ ਪਾਣੀ ਆ ਰਿਹਾ ਵਾ ਅਤੇ ਹਾਂ ਤੇ ਇਹ ਸਾਰੇ ਜਿਹੜੇ ਆ ਨਾ ਪਿੰਡ ਜਿਹੜਾ ਵਾ ਦੂਰ ਸਾਨੂੰ ਜਿਹੜਾ ਨਜ਼ਰ ਆ ਰਿਹਾ ਵਾ ਹਾਂ ਉਹਦੇ ਤੱਕ ਮੈਨੂੰ ਨਹੀਂ ਲੱਗਦਾ ਕਿ ਕੋਈ ਡਾਇਰੈਕਟ ਇਸ ਟਾਈਮ ਐਕਸੈਸ ਪਹੁੰਚਣ ਦੀ ਹੋਏ ਕਿਉਂਕਿ ਇਨਸ਼ਾਅੱਲਾ ਅਸੀਂ ਪਹੁੰਚਾਂਗੇ। ਤੇ ਉਹ ਬਗੈਰ ਕਿਸ਼ਤੀ ਤੋਂ ਕੋਈ ਯਾਨੀ ਕਿ ਜਿਹੜਾ ਵਾ ਨਾ ਰੋਡ ਦੇ ਤੇ ਰਾਬਤੇ ਤਕਰੀਬਨ ਇਹਨਾਂ ਪਿੰਡਾਂ ਦੇ ਖਤਮ ਹੋ ਚੁੱਕੇ ਯਾਰ। ਇਹ ਜਿਹੜੇ ਕ੍ਰਾਸਿੰਗ ਦੇ ਬ੍ਰਿਜ ਆ ਸਿਰਫ ਇਹਨਾਂ ਦੀ ਵਜ੍ਹਾ ਤੋਂ ਪਾਣੀ ਇੰਨਾ ਸਾਰਾ ਗੁਜ਼ਰ ਰਿਹਾ ਵਾ। ਤੇ ਇਹ ਲਾ ਲਓ ਕਿ ਮੇਨ ਪੁਲ 'ਚੋਂ ਕਿਤਨਾ ਪਾਣੀ ਗੁਜ਼ਰ ਰਿਹਾ ਵਾ ਤੇ ਨਾਲ ਕੋਈ 8-7 ਜਿਹੜੇ ਆ ਨਾ ਪੁਲ ਕ੍ਰਾਸਿੰਗ ਦੇ ਜਿਹੜੇ ਆ ਨਾ ਉੱਥੋਂ ਪਾਣੀ ਗੁਜ਼ਰ ਰਿਹਾ ਵਾ। ਤੇ ਇੰਨਾ ਪਾਣੀ ਜਿੰਨਾ ਦਰਿਆ 'ਚੋਂ ਪਾਣੀ ਗੁਜ਼ਰ ਰਿਹਾ ਉਨਾ ਹੀ ਤਕਰੀਬਨ ਇਹਨਾਂ ਪੁਲਾਂ 'ਚੋਂ 8-7 ਪੁਲਾਂ 'ਚੋਂ ਪਾਣੀ ਗੁਜ਼ਰ ਰਿਹਾ ਵਾ। ਤੇ ਆਹ ਦਰਖਤ ਦੂਰ ਤੱਕ ਨਜ਼ਰ ਆ ਰਹੇ ਆ ਕਿ ਕਿੰਨੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਵਾ ਕਿਤੇ ਵੀ 8-10 ਫੁੱਟ ਤੋਂ ਥੱਲੇ ਪਾਣੀ ਨਹੀਂ ਹੈ। ਹਾਂ ਉਹ ਦੇਖ ਲਓ ਕਿ ਸੋਲਰ ਵਾਲੀਆਂ ਪਲੇਟਾਂ ਉਹ ਜਿਹੜੀਆਂ ਨਾ ਡੁੱਬੀਆਂ ਖੜੀਆਂ ਵਾ। ਹਾਂਜੀ ਅੱਛਾ ਰੇਲਾ ਹਜੇ ਪਿੱਛੇ ਕੋ ਆ ਰਿਹਾ ਜੀ? ਚਨਿਓੜ ਤੋਂ ਤਕਰੀਬਨ 11:30 ਵਜੇ ਰੇਲਾ ਆ ਰਿਹਾ ਜਿਹੜਾ 3.5 ਲੱਖ ਕਿਊਸੈਕ ਦਾ ਹੈ। ਚਨਿਓੜ ਤੋਂ ਪਾਣੀ ਡਾਊਨ ਹੋ ਗਿਆ ਹੈ, ਤਾਲਾਬ ਵਾਲੇ ਤੋਂ ਡਾਊਨ ਹੋ ਗਿਆ ਹੈ। ਹੁਣ ਪਾਣੀ ਅੱਗੇ ਆ ਰਿਹਾ ਜੋ ਗਵਰਨਮੈਂਟ ਦੇ DC ਸਾਹਿਬ ਜੋ ਇਤਲਾ ਹੈ ਸਾਨੂੰ, ਅੱਛਾ ਜੀ, ਜੋ ਸਰਕਾਰੀ ਮਸ਼ੀਨਰੀ ਉਹਨਾਂ ਲਾਈ ਨਾ ਚਨਿਓੜ ਬੰਦ ਤੇ ਉਹਨਾਂ ਦਾ ਫੋਨ ਆਇਆ 1.5 ਘੰਟਾ 2 ਘੰਟੇ ਪਹਿਲੇ ਕਿ ਚਨਿਓੜ ਤੋਂ ਪਾਣੀ ਕ੍ਰਾਸ ਕਰ ਗਿਆ ਹੈ, ਚਨਿਓੜ ਵਾਲਾ ਪੁਲ ਡਾਊਨ ਹੋ ਗਿਆ ਹੈ। ਅੱਗੇ ਝੰਗ ਦੀ ਉਹਨਾਂ ਨੇ ਹਾਈ ਅਲਰਟ ਕਰ ਦਿੱਤਾ, ਪੌਣਾ ਹਾਈ ਅਲਰਟ। ਜਿੱਥੇ ਅਸੀਂ ਖੜੇ ਆ ਇਹ ਹਾਈ ਅਲਰਟ ਚੱਲ ਰਿਹਾ ਇਸ ਟਾਈਮ।
ਔਰ ਪਾਣੀ ਪਿੱਛੋਂ ਹੋਰ ਆ ਰਿਹਾ ਸਾਡੇ ਆਉਂਦਿਆਂ ਤੱਕ ਵਾਪਸੀ ਤੱਕ ਸ਼ਾਇਦ ਮੇਵੇ ਕਿ ਇਸ ਤੋਂ ਪਾਣੀ ਬਹੁਤ ਜ਼ਿਆਦਾ ਹੋਵੇ ਇੱਥੇ। ਕਿਉਂਕਿ ਚਨੋਟ ਚ ਹੁਣ ਜਿਹੜਾ ਉਚਲੇ ਦਰਜੇ ਦਾ ਸੈਲਾਬ ਜਿਹੜਾ ਵਾ ਨਾ ਉਹ ਕੁਝ ਘੱਟ ਹੋ ਰਿਹਾ ਤੇ ਇੱਥੇ ਹੋ ਰਿਹਾ ਅੱਗੇ ਹੁਣ ਬਹੁਤ ਜ਼ਿਆਦਾ ਅੱਗੇ ਜਾ ਰਿਹਾ ਇਸ ਟਾਈਮ ਇਹ ਦੋਸਤ ਮੁਹੰਮਦ ਲਾਲੀ ਬ੍ਰਿਜ ਜਿਹੜਾ ਵਾ ਨਾ ਇਹਦੇ ਤੇ ਹੁਣ ਜ਼ੋਰ ਪੈਣੇ ਬਹੁਤ ਵਾਲਾ ਜ਼ਿਆਦਾ ਜ਼ੋਰ ਹੈ ਔਰ ਝੰਗ ਦੀ ਅੱਗੇ ਉਹਨਾਂ ਨੇ ਨਫਰੀ ਹਾਈ ਅਲਰਟ ਕਰ ਦਿੱਤੀ ਹੈ ਗਵਰਨਮੈਂਟ ਨੇ। ਤੇ ਉਹ ਸਾਹਮਣੇ ਪਿੰਡ ਕਲਰੀ ਆ, ਕਲਰੀ ਪਿੰਡ ਹੈ ਜਨਾਬ। ਤੁਸੀਂ ਸਾਨੂੰ ਉੱਥੇ ਲਿਜਾ ਸਕਦੇ ਹਾਂ ਚਲੇ ਜਾਵਾਂਗੇ, ਕੋਈ ਮਸਲਾ ਨਹੀਂ। ਆਓ ਚੱਲੀਏ। ਸਿਆਣੇ ਕਹਿੰਦੇ ਆ ਵੀ ਪਾਣੀ ਕੋ ਹਥਿਆਰ ਨਹੀਂ ਹੁੰਦਾ ਪਰ ਇਹ ਬਾਹਾਂ ਖੜੀਆਂ ਕਰਾ ਦਿੰਦਾ। ਇਸ ਟਾਈਮ ਤੁਸੀਂ ਮੇਰੇ ਮਗਰ ਦੇਖ ਰਹੇ ਆ ਵੀ ਆ ਜਿਹੜਾ ਰਾਹ ਨਾ ਆ ਪੱਕੀ ਸੜਕ ਆ ਮੇਨ, ਇਧਰੋਂ ਮੇਨ ਸੜਕ ਲੰਘਦੀ ਤੇ ਉਹਦੇ ਨਾਲੋਂ ਆ ਰਾਹ ਜਾ ਰਿਹਾ ਇਸ ਪਿੰਡ ਨੂੰ। ਇਹ ਪਿੰਡ ਦਾ ਨਾਮ ਆ ਕਲਰੀ। ਇਸ ਸੜਕ ਦੇ ਉੱਤੇ ਉਹ ਹੁਣ ਨਿਆਣੇ ਆਪਦੇ ਪਿੰਡ ਦੇ ਵਿੱਚੋਂ ਲੋਕ ਆ ਰਹੇ, ਪਿੱਛੇ ਘੋੜੀ ਦੇ ਉੱਤੇ ਆ ਰਹੇ ਜਾ ਰਹੇ ਤੇ ਆ ਨਿਆਣੇ ਕਿਤੇ ਬਾਹਰ ਆ ਰਹੇ ਤੇ ਸਾਰੀ ਫਸਲ ਆ, ਸਾਰਾ ਪਿੰਡ ਆ, ਚਾਰੇ ਪਾਸੋਂ ਪਿੰਡ ਨੇ ਪਾਣੀ ਨੇ ਘੇਰਾ ਪਾ ਲਿਆ। ਅਸਲਾ ਹੈ ਨਹੀਂ ਇਹਦੇ ਕੋਲ, ਘੇਰਾ ਪਾ ਲਿਆ। ਇੱਥੇ ਹੋ ਰਹਿਣਾ ਸਰ, ਪਾਣੀ ਨੇ ਘੇਰਾ ਪਾ ਕੇ ਨਾ ਤੇ ਬਾਹਾਂ ਖੜੀਆਂ ਕਰਾਤੀਆਂ। ਪਾਣੀ 'ਚ ਐਸੀ ਤਾਕਤ ਆ। ਕਿਉਂ ਜੀ? ਇਹ ਦੇਖੋ ਕਿ ਇਹ ਮੇਨ ਗੁਜ਼ਰਗਾਹ ਵਾ ਹਾਂਜੀ। ਤੇ ਇਹ ਸੜਕ ਆ ਤੇ ਇਹ ਸੜਕ ਹੀ ਯਾਨੀ ਕਿ ਸੜਕ ਦਾ ਤੇ ਉਹਦਾ ਪਿੰਡ ਦਾ ਜਿਹੜਾ ਕਨੈਕਸ਼ਨ ਉਹ ਕੱਟ ਗਿਆ ਵਾ। ਹਾਂਜੀ ਹਾਂ ਤੇ ਅੱਛਾ ਦੇਖ ਲਓ ਕਿ ਬੱਚਿਆਂ ਦਾ ਇਹ ਹਾਲਾਂਕਿ ਵਾਲਿਦੈਨ ਨੂੰ ਚਾਹੀਦੀ ਆ ਕਿ ਬੱਚਿਆਂ ਨੂੰ ਘਰ ਰੱਖਣ ਤੇ ਕਿਸੇ ਵੀ ਡੂੰਘੀ ਜਗ੍ਹਾ ਤੇ ਕੋਈ ਵੀ ਹਾਦਸਾ ਹੋ ਸਕਦਾ ਵਾ। ਇਹ ਬੱਚੇ ਨਾ ਪਾਣੀ 'ਚ ਨਹਾ ਰਹੇ ਆ, ਇਹ ਹਾਂ ਤੇ ਇਹ ਬਿਲਕੁਲ ਹੀ ਜਿਹੜਾ ਵਾ ਨਾ ਠੀਕ ਨਹੀਂ ਹੈ। ਹਾਂ ਹੋਣਾ ਨਹੀਂ ਇਦਾਂ ਚਾਹੀਦਾ। ਇਹ ਰਾਹ ਆ ਤੇ ਇਹ ਰਾਹ ਵਾ, ਲੇਕਿਨ ਰਾਹ ਤੋਂ ਕੋਈ ਖੱਬੇ ਸੱਜੇ ਕੋਈ ਟੋਇਆ ਵੀ ਤਾਂ ਹੋ ਸਕਦਾ ਵਾ। ਇਹ ਪਿੰਡ 'ਚੋਂ ਇਦਾਂ ਇਹਨਾਂ ਨੂੰ ਬਾਹਰ ਆਣਾ ਨਹੀਂ ਚਾਹੀਦਾ। ਹਾਂ ਉਹ ਮਗਰ ਘੋੜੀ ਦੇ ਉੱਤੇ ਤੇ ਘੋੜੀ ਮੈਨੂੰ ਲੱਗਦਾ ਟੁਰਦੀ ਨਹੀਂ ਪਈ। ਜਿੱਦਾਂ ਤੁਹਾਨੂੰ ਅੱਗੇ ਦੱਸਿਆ ਸੀ, ਦਿਖਾਣ ਨੂੰ ਕੁਝ ਚੰਗਾ ਹੈ ਨਹੀਂ। ਆਹ ਕੁਛ ਆ, ਜਿੱਥੇ ਜਾਂਦੇ ਆ ਇੱਕ ਵਾਰੀ ਕਲਿਆ ਪਾਟ ਜਾਂਦਾ। ਦੇਖਿਆ ਮੇਰਾ ਪੁੱਤ ਕਿੱਧਰ ਜਾ ਰਹੇ ਤੁਸੀਂ? ਅਸਲਾਮ ਵਾਲੇਕੁਮ। ਕੀ ਨਾਮ ਹੈ ਤੇਰਾ? ਜ਼ੈਨ ਪੁੱਤ, ਇਹ ਪਾਣੀ ਦੇ ਵਿੱਚੋਂ ਟੱਪ ਕੇ ਆ ਰਹੇ ਆ ਤੇ ਪਿੰਡ ਨੂੰ ਸੁੱਕਾ ਰਾਹ ਕੋਈ ਨਹੀਂ ਰਿਹਾ? ਨਹੀਂ। ਤੇ ਕਿੱਧਰ ਚੱਲੇ ਆ ਤੁਸੀਂ? ਸ਼ਰਮਾਂਦਾ ਮੇਰਾ ਪੁੱਤ। ਆ ਲੈ ਲਓ ਆਪਣੇ ਲੈ ਪਾਣੀ ਪਾਣੀ ਵੀ ਬੈਠਾ ਲੈ ਜਾਂਦਾ, ਪਾਣੀ ਵੀ ਦਿਓ ਇਹਨਾਂ ਨੂੰ। ਤੇ ਉਹ ਸਾਰੇ ਸਮਾਨ ਸਮੂਨ ਕੱਢਿਆ ਕਿ ਕੋਈ ਨਹੀਂ ਕੱਢਿਆ ਤੁਸੀਂ? ਉੱਥੇ ਘਰਾਂ 'ਚ ਪਾਣੀ ਵੜ ਗਿਆ? ਘਰਾਂ 'ਚ ਵੀ ਪਾਣੀ ਵੜ ਗਿਆ? ਸਮਾਨ ਨਹੀਂ ਚੱਲਦੇ ਕੱਢਿਆ? ਆ ਪਿੰਡ 'ਚ ਚੱਲਦੇ ਆ। ਇਹ ਰੱਖ ਲਓ ਜੀ, ਉੱਥੇ ਚੱਲਦੇ ਆ ਪਿੰਡ 'ਚ। ਲੈ ਲਓ ਬੇਟਾ। ਹਾਂਜੀ ਚਲੋ ਪਿੰਡ ਦੇ ਵਿੱਚ ਚੱਲਦੇ ਆ, ਉੱਥੇ ਚੱਲ ਕੇ ਗੱਲ ਪਿੰਡ 'ਚ ਐਕਸੈਸ ਹੈ ਰੋਡ? ਹਾਂਜੀ ਬਾਬੂ ਘੋੜੇ ਵਾਲਾ ਆ ਰਿਹਾ। ਇਸ ਟਾਈਮ ਜੀ ਪਿੰਡ ਖਾਲੀ ਹੋ ਰਿਹਾ। ਇਸ ਪਿੰਡ ਨੂੰ ਪਾਣੀ ਵੜ ਗਿਆ। ਲੋਕ ਡੰਗਰਾਂ ਤੇ ਸਕੂਟਰਾਂ ਤੇ ਸਿਰਫ ਆਪਣੀ ਜਾਨ ਬਚਾ ਕੇ ਨਿਕਲ ਰਹੇ ਆ। ਨਾ ਕੋਈ ਇਸ ਟਾਈਮ ਕੋਈ ਸਮਾਨ ਲਿਜਾ ਸਕਦਾ ਤੇ ਨਾ ਕੋਈ ਕਹਿ ਲਓ ਵੀ ਕੋਈ ਰੇੜਾ, ਕੋਈ ਪੱਠੇ, ਕੋਈ ਸ਼ੈ ਨਹੀਂ ਲਿਜਾ ਸਕਦਾ। ਸਿਰਫ ਆਪਣੀ ਜਾਨ ਬਚਾ ਕੇ ਇਸ ਪਾਸੋਂ ਸੜਕ ਤੇ ਚੜ ਗਿਆ ਪਾਣੀ ਜਿਹੜਾ ਬਹੁਤ ਪੈ ਗਿਆ ਤੇ ਹੁਣ ਕਰੇਨ ਨਾਲ ਸੜਕ ਨੂੰ ਤੋੜ ਰਹੇ ਆ। ਬੜਾ ਦਿਲ ਨੂੰ ਹੌਲ ਪੈ ਰਿਹਾ ਰਾਣਾ ਸਾਹਿਬ। ਹਾਂ ਦਿਲ ਨੂੰ ਬੜਾ ਹੌਲ ਪੈ ਰਿਹਾ। ਇਹ ਦੇਖੋ ਨਾ ਹੁਣ ਇਹ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਤਰ੍ਹਾਂ ਨਾ ਵੀ ਇੱਥੇ ਪਾਣੀ ਨੂੰ ਇੱਥੇ ਰੋਕਿਆ ਜਾਏ। ਆ ਹੁਣ ਸੜਕ, ਲੇਕਿਨ ਪਾਣੀ ਸੜਕ ਦੇ ਬਰਾਬਰ ਆ ਚੁੱਕਿਆ ਵਾ ਤੇ ਇਹ ਹੁਣ ਕਰੇਨ ਚੱਲ ਰਹੀ ਆ ਇਹ ਬੰਦ ਨੂੰ ਨਾ ਲਾਣੇ ਲਈ ਵੀ, ਤਾਂ ਕਿ ਅਗਲੇ ਪਾਸੇ ਪਿੰਡ ਵਾਲੇ ਪਾਸੇ ਪਾਣੀ ਨਾ ਜਾਏ। ਪਾਣੀ ਤੁਰਿਆ ਆ ਰਿਹਾ ਤੇ ਉਸ ਪਾਸੋਂ ਆ ਰਿਹਾ ਦਰਿਆ ਵਾਲੇ ਪਾਸੇ। ਹਾਂਜੀ ਤੇ ਤੁਸੀਂ ਇਦਾਂ ਹੀ ਨਾ ਇਹ ਅਗਲੇ ਪਾਸੇ ਜਾਣਾ ਆਪਾਂ। ਅਗਲੇ ਮੈਂ ਕਿਹਾ ਜੀ ਕੀ ਸੂਰਤ ਹਾਲ ਹੈ? ਸੂਰਤ ਹਾਲ ਜਿਹੜੀ ਹੈ ਨਾ 2014 ਚ ਆਇਆ ਸੈਲਾਬ, ਉਸ ਤੋਂ ਬਹੁਤ ਜ਼ਿਆਦਾ ਹੈ ਜੀ। ਇਸ ਪਿੰਡ ਦਾ ਇਹ ਮਿੰਟਾਂ ਸਕਿੰਟਾਂ ਦੇ ਵਿੱਚ ਤਕਰੀਬਨ ਘੰਟਾ ਵੀ ਨਹੀਂ ਹੋਇਆ ਤੇ ਫੁੱਲ ਹੋ ਗਿਆ ਜੀ। ਕੰਟਰੋਲ ਤੇ ਹੈ? ਇਹ ਕਲਰੀ ਇਹਦਾ ਨਾਂ, ਕੰਟਰੋਲ ਕੋਈ ਨਹੀਂ ਜੀ, ਕਾਬੂ 'ਚ ਨਹੀਂ ਆ? ਬਿਲਕੁਲ ਨਹੀਂ ਕਾਬੂ ਜਾ ਰਿਹਾ। ਹੁਣ ਕਬਰਸਤਾਨ ਦਾ ਢੱਕਣ ਲੱਗੇ, ਨਹੀਂ ਢੱਕਿਆ ਜਾ ਰਿਹਾ। ਅੱਛਾ ਤੁਹਾਡਾ ਕੰਮ ਦਾ ਟਾਈਮ, ਤੁਸੀਂ ਕੰਮ ਕਰ ਲਓ ਫਿਰ ਆਪਾਂ ਗੱਲ ਕਰਦੇ ਹਾਂ। ਠੀਕ ਹੈ। ਅਸੀਂ ਇਸ ਟਾਈਮ ਚਨਿਓੜ ਦਾ ਇੱਕ ਪਿੰਡ ਆ, ਦੋਸਤ ਮੁਹੰਮਦ ਲਾਲੀ ਪੁੱਲ, ਉਹਦੇ ਲਾਗੇ ਕਲਰੀ ਪਿੰਡ ਆ। ਤੇ ਅੱਗੇ ਤੁਹਾਡੀ ਗੱਲ ਕਰਾਈ ਕਰੇਨ ਵਾਲੇ ਨਾਲ, ਉਹਨੇ ਵੀ ਇਹੀ ਦੱਸਿਆ ਵੀ ਕਾਬੂ 'ਚ ਹੈ ਨਹੀਂ, ਪਾਣੀ ਬੇਕਾਬੂ ਹੋ ਗਿਆ। ਕਬਰਸਤਾਨ ਵਾਸਤੇ ਕਰੇਨਾਂ ਲਾਈਆਂ ਸੀ ਪਰ ਉਹ ਕਬਰਸਤਾਨ ਨੂੰ ਵੀ ਬਚਾ ਨਹੀਂ ਸਕੇ। ਆ ਤੁਸੀਂ ਦੇਖ ਰਹੇ ਆ ਸਾਡੇ ਕਿਸਾਨ ਭਰਾ, ਸਾਡੇ ਜ਼ਿਮੀਂਦਾਰ, ਉਹ ਵਿਚਾਰੇ ਸਿਰਫ ਆਪਣਾ ਡੰਗਰ ਲੈ ਕੇ ਜਾਨ ਬਚਾ ਕੇ ਨਿਕਲ ਰਹੇ, ਜਿਹੜੀ ਇਸ ਟਾਈਮ ਸੂਰਤ ਹਾਲ।
ਕਿਉਂਕਿ ਪਾਣੀ ਤਾਂ ਹੁਣ ਸੜਕ ਤੇ ਆ ਚੁੱਕਿਆ ਵਾ ਘਰ ਬਾਹਰ ਸਾਰਾ ਟੱਪ ਰਿਹਾ ਪਾਣੀ ਇਸ ਟਾਈਮ ਜਿਹੜੀ ਸੂਰਤ ਹਾਲ। ਤੇ ਮੇਰਾ ਖਿਆਲ ਹੈ ਕਿ ਰਸਤਾ ਬੰਦ ਹੋਣੇ ਵਾਲਾ ਹਾਂ ਰਸਤਾ ਬੰਦ ਹੋਣ ਵਾਲਾ ਤੇ ਪਿੰਡ ਸਾਰਾ ਖਾਲੀ ਹੋ ਗਿਆ। ਅਸੀਂ ਵੀ ਉਸ ਪਾਸੇ ਜਾਂਦੇ ਆ। ਨਾਲੇ ਇਸ ਟਾਈਮ ਪਿੰਡ ਦੇ ਵਿੱਚ ਲੋਕਾਂ ਦਾ ਕੀਮਤੀ ਸਮਾਨ ਪਿੰਡ ਦੇ ਵਿੱਚ ਇਦਾਂ ਬਗੈਰ ਵੜਨਾ ਵੀ ਨਹੀਂ ਚਾਹੀਦਾ। ਜਦੋਂ ਮਾਲਕ ਹੀ ਹੈ ਨਹੀਂ ਤੇ ਅਸੀਂ ਉੱਥੇ ਜਾ ਕੇ ਕੀ ਕਰਨਾ। ਰੱਬ ਦੀ ਜ਼ਾਤ ਖੈਰ ਸੁੱਖ ਰੱਖੇ। ਇਹ ਇਸ ਟਾਈਮ ਦੇਖਿਆ ਨਹੀਂ ਜਾ ਰਿਹਾ ਜਿਹੜੀ ਸੂਰਤ ਹਾਲ ਬਣੀ ਹੋਈ। ਸਾਡੇ ਖਲੋਤੇ ਪਾਣੀ ਨੇ ਸੜਕ ਪਾਰ ਕਰ ਲਈ ਤੇ ਇਹਨਾਂ ਨੂੰ ਕੰਮ ਕਰਨ ਦਈਏ। ਚਲੋ ਜਿੰਨਾ ਕੁ ਬਚਾ ਸਕਦੇ ਬਚਾਓ ਕਰ ਸਕਦੇ ਉਹ ਤਾਂ ਕਰਨ। ਇਹ ਪਿੰਡ ਦੇ ਵਾਸੀ ਆ ਜਿਹੜੇ ਸਕੂਟਰਾਂ ਦੇ ਉੱਤੇ ਨਿਕਲੇ ਸਿਰਫ ਆਪਣੀ ਜਾਨ ਬਚਾ ਕੇ। ਤੁਹਾਨੂੰ ਮੈਂ ਅੱਗੇ ਗੱਲ ਕੀਤੀ ਸੀ ਬਈ ਇੱਕ ਅਖਾਣ ਕਹਿੰਦੇ ਆ ਵੀ ਰੱਬ ਦੀਆਂ ਰੱਬ ਜਾਣੇ। ਉਹ ਬੰਦਾ ਬੇਬਸ ਹੋ ਕੇ ਗੱਲ ਕਰਦਾ। ਇੱਥੇ ਉਹ ਗੱਲ ਆ ਵੀ ਰੱਬ ਦੀਆਂ ਰੱਬ ਜਾਣੇ ਵੀ ਉਹਦੀ ਕੀ ਹਕਮਤ ਆ ਕੀ ਰਾਜ਼ ਆ। ਵਸਦੇ ਪਿੰਡ ਨੂੰ ਵੀ ਇਦਾਂ ਬਗੈਰ ਹਥਿਆਰਾਂ ਤੋਂ ਪਾਣੀ ਨੇ ਪਿੰਡ ਖਾਲੀ ਕਰਾ ਲਿਆ। 100 ਬੰਦਾ ਵੀ ਰਲੀਏ ਕੋਈ ਪਿੰਡ ਨਹੀਂ ਖਾਲੀ ਕਰਾ ਸਕਦਾ। ਪਾਣੀ ਨੇ ਮਿੰਟਾਂ ਦੇ ਵਿੱਚ ਖਾਲੀ ਕਰਾ ਦਿੱਤਾ ਸਾਰਾ ਇਹ ਕੁਦਰਤ ਆ। ਆ ਜੰਗ 'ਚ ਵੀ ਨਹੀਂ ਇਸ ਤਰ੍ਹਾਂ ਘਰ ਖਾਲੀ ਹੁੰਦੇ ਹੈ ਜਿਹੜਾ ਨਾ ਜਿੱਦਾਂ ਪਾਣੀ ਨੇ ਕਰਾਏ। ਅਸੀਂ ਆਪਣੇ ਭੈਣ ਭਰਾਵਾਂ ਵਾਸਤੇ ਦੁਆ ਗੋ ਆ। ਸਾਰਿਆਂ ਤੋਂ ਵੱਡੀ ਇਸ ਟਾਈਮ ਅਮਦਾਦ ਪਤਾ ਕੀ ਆ? ਦੁਆਵਾਂ। ਉਂਝ ਦਿਖਾਈਏ ਕਿ ਜੋ ਹੈ ਉਹੀ ਦਿਖਾਣਾ। ਜਿਹੜੇ ਦੇਖਣ ਵਾਲੇ ਆ ਉਹ ਵੀ ਕਹਿੰਦੇ ਸਾਡਾ ਦਿਲ ਦਿਖਾ ਰਿਹਾ। ਪਰ ਇਸ ਟਾਈਮ ਅਸੀਂ ਕਰ ਕੀ ਸਕਦੇ ਹਾਂ ਦੁਆਵਾਂ ਵੀ ਰੱਬ ਦੀ ਜ਼ਾਤ ਸਾਡੇ ਕਿਸਾਨ ਭਰਾਵਾਂ ਤੇ ਸਾਡੇ ਮਾਲ ਡੰਗਰ ਪਸ਼ੂ ਤੇ ਸਾਡੇ ਵਸਣ ਵਾਲਿਆਂ ਤੇ ਪੰਜਾਬ ਦੇ ਵਾਸੀਆਂ ਤੇ ਰੱਬ ਦੀ ਜ਼ਾਤ ਰਹਿਮਤ ਕਰੇ। ਕੱਲੀ ਦੀਵਾਲੀ ਗੱਲ ਨਹੀਂ ਹੈ। ਦਿਖਾਣੇ ਦਾ ਮਤਲਬ ਇਹ ਆ ਕਿ ਜਿਹੜੇ ਦੂਸਰੇ ਭਾਈ ਆ ਜਿੱਥੇ ਸਲਾਬ ਨਹੀਂ ਹੈ ਉਹਨਾਂ ਨੂੰ ਇਹ ਪਤਾ ਲੱਗੇ ਕਿ ਇਹ ਭਾਈ ਮੁਸੀਬਤ 'ਚ ਆ, ਇਹਨਾਂ ਨੂੰ ਮਦਦ ਦੀ ਜ਼ਰੂਰਤ ਆ। ਹਾਂ ਤੇ ਉਹ ਜਿੱਥੇ ਚਾਰਾ ਵਾ ਚਾਰਾ ਪ੍ਰੋਵਾਈਡ ਕਰਨ, ਜਿੱਥੇ ਖੁਰਾਕ ਆ ਖੁਰਾਕ ਪ੍ਰੋਵਾਈਡ ਕਰਨ। ਇਸ ਤਰ੍ਹਾਂ ਹੀ ਯਾਨੀ ਕਿ ਇੱਕ ਭਾਈ ਦਾ ਦੁੱਖ ਨਜ਼ਰ ਆਏਗਾ ਤੇ ਕੋਈ ਦੂਸਰਾ ਬੰਦਾ ਉਸ ਦੁੱਖ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੇਗਾ। ਦਿਖਾਓ ਸੜਕ ਭਰੀ। ਹਾਂ ਤੇ ਅੱਲਾ ਦੀ ਜ਼ਾਤ ਕੋ ਗੈਬੀ ਮਦਦ ਕਰੇ ਤੇ ਬਾਅਦ ਚ ਬਚਾ ਕਰੇ। ਤੇ ਇੱਥੋਂ ਨਿਕਲਦੇ ਆ ਰੋਡ ਦੇ ਉੱਤੇ ਸਾਰਾ ਪਾਣੀ ਆ ਗਿਆ ਇੱਥੋਂ ਕਿਸੇ ਤਰ੍ਹਾਂ। ਹਾਂ ਦੇਖੋ ਜੀ ਜਿਹੜੀ ਗੱਲ ਮੈਂ ਕੱਲ ਕਰਦਾ ਸੀ ਨਾ ਬਈ ਬੰਦੇ ਆਂਦੇ ਆ ਵਿੱਚ ਪਰ ਕਈ ਵਿੱਚ ਰੱਬ ਦੇ ਬੰਦੇ ਵੀ ਆਂਦੇ। ਨਜ਼ੀਰ ਅਹਿਮਦ ਸਾਹਿਬ ਆਏ ਆਪਣੇ ਬੱਚਿਆਂ ਦੇ ਨਾਲ ਸਲਾਬ ਤੇ ਜਿੱਥੇ ਜਿੱਥੇ ਆਬਾਦੀਆਂ, ਪਰ ਇਹ ਤਮਾਸ਼ਾ ਵੇਖਣ ਨਹੀਂ ਆਏ। ਇਹ ਆਪਣੇ ਭੈਣ ਭਰਾਵਾਂ ਵਾਸਤੇ ਆਪਣੇ ਧੀ ਪੁੱਤਰਾਂ ਵਾਸਤੇ ਕੁਝ ਲੈ ਕੇ ਆਏ। ਆਪਦੇ ਤਾਈਂ ਲੈ ਕੇ ਆਏ। ਆਪਣੀ ਗੱਡੀ ਦੇ ਵਿੱਚ ਉਹ ਪਾਣੀ ਦੀਆਂ ਬੋਤਲਾਂ ਡੱਬੇ ਚਾਹ ਕੇ ਲੈ ਆਓ। ਪਾਣੀ ਦੀਆਂ ਬੋਤਲਾਂ ਤੇ ਬਿਰਿਆਨੀ ਪਕਾ ਕੇ। ਬਿਰਿਆਨੀ? ਹਾਂਜੀ ਬਿਰਿਆਨੀ। ਤੇ ਇਹ ਤੁਹਾਨੂੰ ਕਿਵੇਂ ਸੋਚ ਆਈ? ਤੁਸੀਂ ਵੀ ਤਾਂ ਪੁਲ ਤੇ ਘੁੰਮ ਕੇ ਚਲੇ ਜਾਂਦੇ ਘਰ। ਕੱਲ ਨਾ ਸਰ ਸਾਡੇ ਕੋਲ ਇੱਕ ਮੌਤ ਦਾ ਸੰਭਲ ਹੈਗਾ। ਦਵੋ ਪੁੱਤ ਉਧਰ ਦਵੋ। ਆ ਜਾਓ ਆ ਜਾਓ ਆ ਜਾਓ। ਇਹ ਛਾਵੇਂ ਬੈਠੇ ਆ ਛਾਵੇਂ। ਉੱਥੇ ਬੈਠੋ ਬੈਠੋ। ਜਾ ਭੱਜ ਕੇ ਕੋਈ ਨਹੀਂ ਆਣ ਦੇ ਆਣ ਚੱਲ ਬੇਟਾ ਪਾਣੀ ਦੀ ਬੋਤਲਾਂ ਦਿਓ ਨਾ ਖੋਲ ਕੇ। ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ। ਆਹ ਦੇ ਉਹ ਪਹਿਲਾਂ ਖੁਰਲੀਆਂ ਤਾਂ ਕੱਢਿਆ। ਚੱਲ ਆ ਜਾ ਪਹਿਲਾਂ ਚੌਲ ਬੇਟਾ ਆਰਾਮ ਨਾਲ ਮੇਰਾ ਪੁੱਤ। ਇਸ ਤਰ੍ਹਾਂ ਨਹੀਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਇਆ ਪਾਣੀ ਵੀ ਲਓ। ਖੁੱਲਾ ਮਾਲ ਆ ਬੇਟਾ ਇਸ ਤਰ੍ਹਾਂ ਨਾ ਦਿਓ ਸਰ। ਸਰ ਆਪ ਤੁਸੀਂ ਦਿਓ ਮੈਨੂੰ ਦਿਓ ਡੱਬੇ ਮੈਨੂੰ ਦਿਓ ਸਰ। ਤੁਸੀਂ ਜਿਸ ਤਰ੍ਹਾਂ ਹਾਂ ਇੱਕ ਮਿੰਟ ਯਾਰ ਅੰਜਨ ਸਾਹਿਬ ਦਿਓ ਇੱਕ ਅਸਮਾਨ ਪਾਣੀ ਦੀ ਬੋਤਲ ਦੇ ਉਹਦਾ ਪਾਣੀ ਦੀ ਬੋਤਲ ਲੈ ਆ। ਇੱਕ ਮੇਰੀ ਧੀ ਨੂੰ ਇੱਧਰ ਦੇ। ਆ ਲੈ ਮੇਰੀ ਧੀ। ਸਰ ਇੱਕ ਮਿੰਟ ਅੰਜਨ ਸਾਹਿਬ ਆ ਦਿਓ ਬੱਚੀ ਨੂੰ ਸਰ। ਹਾਂਜੀ ਆ ਪੁੱਤ ਆ ਪਾਣੀ ਵੀ ਲੈ ਲਾ। ਅੰਜਨ ਸਾਹਿਬ ਆਪ ਦਿਓ ਨਾ ਤੁਸੀਂ। ਦਿਓ ਤੁਸੀਂ ਵੀ ਦਿਓ। ਬਿਸਮਿਲ੍ਲਾ ਕਰੋ। ਨਹੀਂ ਤੁਸੀਂ ਸਾਡੇ ਮਹਿਮਾਨ ਜੀ ਤੁਸੀਂ ਦਿਓ ਆ ਫੜੋ। ਤੁਹਾਡਾ ਹੀ ਕੰਮ ਹੈ ਅੱਜ ਬੋਤਲ। ਨਹੀਂ ਬੜਾ ਚੰਗਾ ਦਿਓ ਜੀ। ਤੁਸੀਂ ਦਹੀਂ ਰੱਖੋ ਉਧਰ। ਅੰਜਨ ਸਾਹਿਬ ਇਹ ਜੀ ਅੱਲਾ ਦੀ ਜ਼ਾਤ ਤੁਹਾਡੀ ਨੇਕੀ ਕਬੂਲ ਕਰੇ। ਇਹੀ ਤਾਂ ਸੁਨੇਹਾ ਸੀ ਜਿਹੜਾ ਅਸੀਂ ਦੇਣ ਨੂੰ ਫਿਰਦੇ ਸੀ। ਇਹੀ ਤਾਂ ਸੁਨੇਹਾ ਸੀ। ਦੇਖੋ ਜੀ ਇਹੀ ਅਸੀਂ ਕਹਿ ਰਹੇ ਹਾਂ ਕਿ ਹਰ ਜਿਹੜਾ ਭਾਈ ਨੂੰ ਜਿਹੜਾ ਵਾ ਨਾ ਉਹ ਚਾਹੀਦਾ ਵੀ ਆਪਣੇ ਭਾਈਆਂ ਨੂੰ ਜਿਹੜੇ ਵੀ ਮੁਸ਼ਕਲ 'ਚ ਹੈ ਉਹਨਾਂ ਦੀ ਕਰੇ ਮਦਦ। ਤੇ ਇਹੀ ਸਾਡਾ ਵੀਡੀਓ ਬਣਾਉਣੇ ਦਾ ਜਿਹੜਾ ਨਾ ਮਤਲਬ ਵੀ ਇਹੀ ਆ। ਤੇ ਇਹ ਭਾਈ ਜਿਹੜਾ ਵਾ ਜਿੰਨਾ ਇਹਨਾਂ ਨੇ ਸਫ਼ਰ ਕੀਤਾ ਵਾ ਫਿਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਆ ਤੇ ਇਹ ਸਿਹਤਮੰਦ ਹੈ ਆ। ਦੇਖੋ ਇਹ ਦਰਦ ਮਹਿਸੂਸ ਕਰਨ ਵਾਲੀ ਗੱਲ ਹੈ ਆ। ਤੇ ਕੋਈ ਦਰਦ ਮਹਿਸੂਸ ਕਰਦਾ ਵਾ ਤੇ ਉਹੀ ਬੰਦਾ ਵਾ, ਵਰਨਾ ਦਰਦ ਮਹਿਸੂਸ ਕੀਤਾ ਬਗੈਰ ਬੰਦਾ ਕੋਈ ਨਹੀਂ ਹੈ ਜਿਹੜਾ ਬੰਦਾ ਸਿਰਫ ਦਰਦ ਮਹਿਸੂਸ। ਕੌਮਾਂ ਦਾ ਹਿਸਾਬ ਹੁੰਦਾ ਪਿੰਡੇ ਤਰ੍ਹਾਂ। ਹਾਂ ਬਈ ਆ ਉਂਗਲੀ ਤੇ ਹੋਵੇ ਨਾ ਮਾੜੀ ਜਿਹੀ ਦਾਤਰੀ ਲੱਗ ਜੇ ਤਾਂ ਪੂਰੇ ਪਿੰਡੇ ਨੂੰ
ਦੁੱਖ ਹੁੰਦਾ। ਬਿਲਕੁਲ ਜੀ, ਜੇ ਸਾਡੇ ਭੈਣ ਭਰਾ ਦੁਖੀ ਆ ਤੇ ਅਸੀਂ ਦੁਖੀ ਆ, ਅਸੀਂ ਕਿੱਦਾਂ ਸੁਖੀ ਰਹਿ ਸਕਦੇ ਆ? ਅਸੀਂ ਉਸ ਪੈਸੇ ਨੂੰ ਕੀ ਕਰਨਾ ਹੈ ਸਾਡੇ ਭਾਈ ਬਾਪਾ ਸਾਡੇ ਭਾਈਆਂ ਦੇ ਕੰਮ ਨਾ ਆਵੇ ਤਾਂ। ਮੇਰਾ ਨਾ ਜੀ ਸਲਾਮ ਆ ਨਹੀਂ ਤੁਹਾਨੂੰ, ਨਹੀਂ ਕੋਈ ਨਹੀਂ ਜੀ, ਅਸੀਂ ਭਾਈ ਆ। ਤੁਸੀਂ ਬੜਾ ਸੁਨੇਹਾ ਦਿੱਤਾ, ਦੇਖੋ ਜੀ ਸਾਡੇ ਭਾਈ ਨੇ ਜੀ, ਤੁਸੀਂ ਸਾਨੂੰ ਵੀ ਸਬਕ ਦਿਆ। ਪਰ ਮੈਨੂੰ ਆ ਭਰਾ ਦੀ ਨਾ ਇੱਕ ਗੱਲ ਮੈਂ ਕਿਹਾ ਵੀ ਇਹ ਜ਼ਰੂਰ ਵਿੱਚ ਮੈਂ ਦਿਖਾਣਾ। ਇਹ ਸਾਨੂੰ ਉੱਥੇ ਭਾਈ ਮਿਲਿਆ ਅੱਗੇ ਸਾਡੇ ਲਾਗੇ ਸੀ, ਮੈਨੂੰ ਨਹੀਂ ਪਤਾ ਵੀ ਭਾਈ ਇੱਥੇ ਕੀ ਕਰਦਾ ਫਿਰ ਰਿਹਾ। ਉਹ ਤਾਂ ਨਿਆਣਿਆਂ ਨੂੰ ਜਦੋਂ ਉੱਥੇ ਕੱਢ ਕੇ ਡੱਬਾ ਦਿਆ, ਮੈਂ ਕਿਹਾ ਬਾਈ ਡੱਬਿਆਂ ਦੇ ਵਿੱਚ ਕੀ ਆ? ਕਹਿੰਦਾ ਚੌਲ ਪਕਾਏ। ਮੈਂ ਕਿਹਾ ਕਿੱਥੋਂ ਲੈ ਕੇ ਆਇਆ? ਕਹਿੰਦਾ ਘਰੋਂ ਲੈ ਕੇ ਆਇਆ। ਆਪਣੇ ਬੱਚੇ ਨਾਲ ਲੈ ਘਰੋਂ ਚੌਲ ਪਕਾਏ ਜੀ, ਗੱਡੀ ਦੇ ਵਿੱਚ ਰੱਖੇ ਤੇ ਜਿੱਥੇ ਜਿੱਥੇ ਪਿੰਡ ਡੁੱਬਿਆ ਉੱਥੇ ਵੰਡਦਾ ਫਿਰਦਾ। ਲੈ ਆਹ ਗੱਲ ਆ, ਲੈ ਅਸਲ ਆਹ ਸੁਨੇਹਾ ਜਿਹੜੀ ਗੱਲ ਅੱਗੇ ਰਾਣਾ ਸਾਹਿਬ ਨੇ ਕੀਤੀ, ਨਿਕਲੋ ਉਹ ਬਾਬਾ ਨਿਕਲਣਾ ਪੈਣਾ। ਲੈ ਮੇਰਾ ਪੁੱਤ ਲੈ ਮੇਰਾ ਪੁੱਤ ਲੈ ਲੈ ਤੇ ਇਹ ਨਿਕਲਣਾ ਪੈਣਾ। ਜਿਵੇਂ ਅੱਗੇ ਰਾਣਾ ਸਾਹਿਬ ਕਹਿੰਦੇ ਸੀ ਵੀ ਸਕੂਟਰ ਤੇ ਕੋਈ ਸ਼ਾ ਰੱਖ ਕੇ ਲਾਇਆ, ਫੜ ਕੇ ਰੱਖੋ ਪਾਣੀ। ਤੇਰੇ ਕੋਲ 4 ਪਹੀਆਂ ਵਾਲੀ ਆ ਉਹਦੇ ਤੇ ਰੱਖ ਕੇ ਲਾਇਆ, ਟਰੈਕਟਰ ਟਰਾਲੀ ਆ ਉਹਦੇ ਤੇ ਰੱਖ ਕੇ ਲਾਇਆ, 2-2 4-4 ਦੇਗਾਂ ਯਾਰ ਕੀ ਕਹਿੰਦੀਆਂ, ਜੋ ਤੁਸੀਂ ਕਰ ਸਕਦੇ ਆ ਇਸ ਟਾਈਮ ਤਾਂ ਨਾ। ਹੁਣ ਇੱਧਰ ਮੇਰੀ ਗੱਲ ਦੇਖੋ, ਗੱਲ ਸੁਣੀ। ਜਦੋਂ ਉਸ ਪਿੰਡ ਦੇ ਵਿੱਚੋਂ ਜਿੱਥੋਂ ਹਬੜ ਦਬੜ ਪਈ ਸੀ ਨਾ, ਵੀ ਹਾਤਾ ਦਾ ਮਕਾਮ ਸੀ, ਜਿਵੇਂ ਕਿਆਮਤ ਦਾ ਹੁੰਦਾ ਵੀ ਕਿਆਮਤ ਹੀ ਆ ਗਈ, ਪਾਣੀ ਆ ਵੜਿਆ, ਬੰਦੇ ਘਰਾਂ 'ਚ ਛਾਵਾਂ ਛੱਡ ਕੇ ਤੁਹਾਨੂੰ ਪਿੰਡ ਅੱਗੇ ਵਿਖਾਇਆ ਨਾ। ਉੱਥੇ ਇਸ ਟਾਈਮ ਉੱਥੇ ਕੋਈ ਅਦਾਰਾ ਉੱਥੇ ਮੈਨੂੰ ਨਹੀਂ ਦਿਸਿਆ। ਬੰਦੇ ਆਪਣੇ ਤਾਈਂ ਆਪ ਭੱਜੇ ਫਿਰ ਰਹੇ, ਆਪਣੀ ਜਾਨ ਬਚਾਉਂਦੇ, ਡੰਗਰ ਕੱਢਦੇ, ਕੀਮਤੀ ਛਾਵਾਂ ਵਿਚਾਰੇ ਉੱਤੇ ਛੱਡ ਕੇ ਆ ਗਏ। ਤਾਂ ਉਹ ਉਸ ਟਾਈਮ ਦੁਪਹਿਰ ਦੀ ਰੋਟੀ ਦਾ ਟਾਈਮ ਸੀ ਜਦੋਂ ਤੁਹਾਨੂੰ ਅਸੀਂ ਉਹ ਦਿਖਾਇਆ। ਕਹਿੰਦੇ ਅਸੀਂ ਪੱਕੀਆਂ ਪਕਾਈਆਂ ਛੱਡ ਆਏ ਤੇ ਉੱਤੋਂ ਭਾਈਜਾਨ ਆ ਗਏ, ਉੱਥੇ ਵੀ ਇਹਨਾਂ ਨੇ ਬਿਰਿਆਨੀ ਵੰਡੀ ਤੇ ਹੋਰ ਲੁੱਟ ਨਹੀਂ ਲਿਆ ਇਹਨਾਂ ਨੇ। ਅੱਲਾਹ ਤਾਲਾ ਪੈਸੇ ਦੇਵੇ ਨਾ ਜੀ, ਤੇ ਆਪਣੇ ਗਰੀਬ ਭਰਾਵਾਂ ਤੇ ਆਪਣੇ ਮਜ਼ਦੂਰ ਭਰਾਵਾਂ ਤੇ ਲਾਣੇ ਚਾਹੀਦੇ ਬਸ ਇਹ ਨਿਕਲੋ, ਪੈਸੇ ਇੱਥੇ ਹੀ ਰਹਿ ਜਾਣੇ ਨੇ। ਹਾਂਜੀ ਕੋਈ ਚੀਜ਼ ਨਾਲ ਨਹੀਂ ਜਾਣੀ ਹੈ। ਅੱਲਾਹ ਤਾਲਾ ਦੇਵੇ ਤੇ ਇਨਸਾਨੀਅਤ ਦੇ ਉੱਤੇ ਲਾਓ ਇਹੋ ਜਿਹੇ ਟਾਈਮ ਤੇ, ਬਸ ਜਿਉਂਦੇ ਵਾਸਤੇ ਇਹੋ ਜਿਹੇ ਟਾਈਮ ਤੇ। ਅਸੀਂ ਨਾ ਬੜੇ ਦੁਖੀ ਆਏ ਸਵੇਰ ਦੇ, ਜਿੱਦਾਂ ਦੇ ਮੈਂ ਤੁਹਾਨੂੰ ਦੱਸਿਆ ਨਹੀਂ, ਦਿਖਾਣ ਵਾਲਾ ਤਾਂ ਹੈ ਹੀ ਕੁਛ ਨਹੀਂ, ਪਰ ਉਹ ਜਿਹੜੀ ਗੱਲ ਦੱਸਿਆ ਰਾਣਾ ਸਾਹਿਬ ਨੇ ਵੀ ਦਿਖਾਣਾ ਪੈਂਦਾ। ਪਰ ਇਸ ਬੰਦੇ ਨੇ ਆ ਕੇ ਇਦਾਂ ਦੀ ਉੱਤੇ ਉਹ ਲਾਈ ਨਾ ਮੱਲਮ, ਸਾਡੀ ਰੂਹ ਤਾਜ਼ਾ ਹੋ ਗਈ ਵੀ ਇਦਾਂ ਦੇ ਬੰਦੇ ਵੀ ਹੈ। ਤੁਹਾਨੂੰ ਕਿੱਦਾਂ ਲੱਗਿਆ ਜੀ ਦੇਖ? ਦੇਖੋ ਜੀ, ਸਾਡਾ ਪਿਛਲੇ 2-3 ਦਿਨਾਂ ਤੋਂ ਨਾ ਵੀਡੀਓ ਕਰਨ ਦਾ ਮਤਲਬ ਇਹੀ ਸੀ ਵੀ ਚਲੋ ਕੋਈ ਸਾਡੇ ਕਹਿਣ ਤੋਂ ਇੱਕ ਬੰਦੇ ਨੂੰ ਹੀ ਯਾਨੀ ਕਿ ਜਿਹੜਾ ਵਾ ਨਾ ਇਹ ਅਹਿਸਾਸ ਹੋਵੇ ਕਿ ਮੈਨੂੰ ਆਪਣੇ ਭਾਈਆਂ ਦਾ ਨਾ ਅਹਿਸਾਸ ਕਰਨਾ ਚਾਹੀਦਾ। ਔਰ ਬੜੀ ਖੁਸ਼ੀ ਹੋਈ ਕਿ ਸਾਡੀ ਯਾਨੀ ਕਿ ਜਿਸ ਤਰ੍ਹਾਂ ਆਵਾਜ਼ ਹੈ ਆ ਉਹਦੇ ਤੇ ਲਬੈਕ ਕਹਿੰਦੇ ਹੋਏ ਨਾ ਇਹ ਆਏ, ਇਹਨਾਂ ਨੂੰ ਅਹਿਸਾਸ ਹੋਇਆ ਕਿ ਜਿਹੜੇ ਭਾਈ ਭੁੱਖੇ ਆ ਵੀ ਜਦੋਂ ਤੱਕ ਉਹਨਾਂ ਨੂੰ ਮੈਂ ਖਾਣਾ ਨਹੀਂ ਖਵਾ ਲੈਂਦਾ, ਮੈਂ ਖਾਣਾ ਨਹੀਂ ਖਾਂਦਾ। ਇਹ ਜਜ਼ਬਾ ਚਾਹੀਦਾ, ਇਹ ਕਰਨਾ ਪੈਣਾ। ਔਰ ਇਹ ਤੁਸੀਂ ਗੱਡੀ ਤੇ, ਮੋਟਰਸਾਈਕਲ ਤੇ, ਸਾਈਕਲ ਤੇ, ਜਿਸ ਵੀ ਹੱਦ ਤੱਕ ਇੱਕ ਬੰਦੇ ਦਾ ਖਾਣਾ, 2 ਬੰਦੇ ਦਾ ਖਾਣਾ, 100 ਬੰਦੇ ਦਾ ਖਾਣਾ, ਜਿੰਨਾ ਤੁਹਾਡੇ 'ਚ ਇਸਤਾਅਤ ਹੈ ਉਹਨਾਂ ਖਾਣਾ ਲੈ ਕੇ ਤੁਸੀਂ ਪਹੁੰਚੋ। ਤੇ ਦੇਖੋ ਜੀ ਸਰ ਜੀ, ਇਹ ਵਕਤ ਆਇਆ, ਵਕਤ 2-3 ਦਿਨ ਬਾਅਦ ਇਹ ਚਲਾ ਜਾਣਾ ਹੈ। ਹਾਂ, ਇਹ ਵਕਤ 2-3 ਦਿਨ ਬਾਅਦ ਚਲਾ ਜਾਣਾ ਹੈ, ਲੇਕਿਨ ਇਹਨਾਂ ਲੋਕਾਂ ਕੋਲ ਪਹੁੰਚਣਾ ਸਾਡਾ ਫਰਜ਼ ਹੈ। ਫਰਜ਼ ਆ। ਅਸੀਂ ਕੋਈ ਖੁਸ਼ਕ ਇਲਾਕੇ ਰਹਿੰਦੇ ਆ, ਸਾਡੇ ਕੋਲ ਕੋਈ ਸਲਾਬ ਨਹੀਂ ਹੈ। ਇਹ ਵਿਚਾਰੇ ਸਲਾਬੇ ਬੁੱਢੇ ਨੇ ਇਸ ਟਾਈਮ, ਇਹਨਾਂ ਨੂੰ ਸਾਡੀਆਂ ਦਵਾਵਾਂ ਦੀ ਜ਼ਰੂਰਤ ਹੈ, ਇਹਨਾਂ ਨੂੰ ਖੁਰਾਕ ਦੀ ਜ਼ਰੂਰਤ ਹੈ। ਇਹ ਵਿਚਾਰੇ ਨਕਲ ਮਕਾਨੀ ਕਰ ਕਰਕੇ ਕਿੱਥੇ ਕਿੱਥੇ ਜਾ ਰਹੇ ਨੇ। ਇਹ ਵਿਚਾਰੇ ਖਾ ਪਕਾ ਨਹੀਂ ਸਕਦੇ ਨੇ ਇਸ ਟਾਈਮ, ਪਕਾ ਨਹੀਂ ਸਕਦੇ ਨੇ। ਖਾਸ ਤੌਰ ਤੇ ਇਹਨਾਂ ਕੋਲ ਰਾਸ਼ਨ ਹੈਗਾ ਹੈ, ਲੇਕਿਨ ਇਹ ਪਕਾ ਨਹੀਂ ਸਕਦੇ। ਇਹਨਾਂ ਵਿਚਾਰਿਆਂ ਆਪਣੇ ਬੱਚਿਆਂ ਦੀ ਪਈ ਹੈ, ਜਿੱਥੇ ਕੋਈ ਬੱਚਾ ਉਹਨੂੰ ਚੁੱਕ ਕੇ ਟਰਾਲੀ ਤੇ ਰਕਸ਼ੇ ਤੇ ਲੈ ਕੇ ਬਾਹਰ ਜਾ ਰਹੇ ਨੇ। ਨਜ਼ੀਰ ਸਾਹਿਬ, ਤੁਸੀਂ ਇੱਕ ਵਾਰੀ ਦੱਸੋ, ਤੁਸੀਂ ਭਵਾਨੇ ਤੋਂ ਆਏ ਆ? ਅਸੀਂ ਭਵਾਨੇ ਤੋਂ ਆਏ ਹਾਂ। ਸਾਰਾ ਸ਼ਹਿਰ ਭਵਾਨਾ ਨਿਕੜੇ ਬਾਹਰ ਆਪਣੇ ਧੀਆਂ ਪੁੱਤਰਾਂ ਵਾਸਤੇ, ਭੈਣ ਭਰਾਵਾਂ ਵਾਸਤੇ, ਆ ਜਿਹੜੇ ਲੋਕ ਆ ਇਹਨਾਂ ਵਾਸਤੇ ਪੂਰਾ ਸ਼ਹਿਰ ਨਿਕਲੇ। ਇੱਕ ਦੇਗ ਪਕਾ ਕੇ ਵੀ ਨਿਕਲੋ ਤੇ ਇਹਨਾਂ ਦੇ ਦੁੱਖ ਮੁੱਕ ਜਾਣੇ। ਕੋਈ ਦੁੱਖ ਤਾਂ ਘਟੂਗਾ ਹੀ ਨਾ, ਭੁੱਖੇ ਨੂੰ ਤਾਂ ਰੋਟੀ ਲੱਭੇ ਨਾ। ਉਹ ਟਾਈਮ ਰੋਟੀ ਦਾ ਉੱਤੋਂ ਪਾਣੀ ਵੜ ਆਇਆ, ਮੈਂ ਦੱਸੀ ਤਾਂ ਜਾਣਾ, ਰੋਟੀ ਪਕਾਉਣ ਦਾ ਟਾਈਮ ਸੀ, ਉੱਤੋਂ ਪਾਣੀ ਵੜ ਆਇਆ, ਉਹ ਛੱਡ ਕੇ ਹਰਸ਼ਾ ਬਾਹਰ ਆ ਗਏ। ਦੇਖੋ ਜੀ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਧੀਆਂ ਇਸ ਤਰ੍ਹਾਂ ਵਿਚਾਰੀਆਂ ਪਾਣੀ ਦੇ ਵਿੱਚ ਫਿਰ ਰਹੀਆਂ ਨੇ। ਪਾਣੀ 'ਚ ਫਿਰ ਰਹੀਆਂ। ਉਹਨਾਂ ਨੂੰ ਆਪਣੇ ਮਾਲ ਡੰਗਰ ਦੀ ਪਈ ਹੈ, ਆਪਣੇ ਬੱਚਿਆਂ ਦੀ ਪਈ ਹੈ। ਹਾਂਜੀ, ਤੇ ਉਹਨਾਂ ਖਾਣਾ ਪਕਾਣਾ ਕਿੱਥੋਂ ਹੈ ਜੀ? ਟਾਈਮ ਹੀ ਨਹੀਂ ਮਿਲਿਆ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ। ਤੇ ਅਸੀਂ ਚੱਲਦੇ ਹਾਂ ਹੁਣ ਅੱਗੇ ਵੱਧਦੀ ਚੱਲਦੇ। ਆ ਜਾਓ। ਇੱਕ ਹੋਰ ਦੇਖੋ, ਪਿੰਡ ਇੱਕ ਹੋਰ ਵਿਹਲਾ ਹੋ ਰਿਹਾ, ਇਸ ਪਾਸੇ ਪਾਣੀ ਵੜਿਆ, ਲੋਕ ਨਿਕਲ ਰਹੇ ਆ ਡੰਗਰ ਲੈ ਕੇ। ਉਹ ਦਿਖਾਓ ਜੀ, ਡੰਗਰ ਵਿੱਚੋਂ ਛੱਡੇ ਆ ਤੇ ਖੜੀਆਂ ਫਸਲਾਂ ਦੇ ਵਿੱਚ ਝੋਨਾ ਬੜਾ ਤਕੜਾ। ਦੇਖੋ ਜੀ ਕਿਦਾਂ, ਮੇਰੇ ਕੋਲ ਤਾਂ ਬੋਲ ਨਹੀਂ ਹੋ ਰਿਹਾ, ਤੁਸੀਂ ਦੱਸੋ ਜੀ। ਦੇਖੋ ਹੁਣ ਤੇ ਇਸ ਪਾਸੇ ਸਾਰਾ ਪਾਣੀ ਆ ਗਿਆ, ਬਲਕਿ ਇਹ ਪਾਣੀ ਨਾ ਸੜਕ ਦੇ ਨਾਲ, ਪਰਲੇ ਪਾਸੇ ਨਾ ਸੜਕ ਦੇ ਨਾਲ ਲੱਗਣਾ ਸ਼ੁਰੂ ਹੋ ਗਿਆ ਹੈ। ਤੇ ਕੋਈ ਪਾਸਾ ਐਸਾ ਨਹੀਂ ਹੈ ਕਿ ਜਿੱਥੇ ਕਿ ਪਾਣੀ ਨਹੀਂ ਹੈ। ਇਹ ਦੇਖੋ ਮਾਸ਼ਾਅੱਲਾ ਕਿੰਨੀ ਸੋਹਣੀ ਮੱਝ ਆ ਹੈ। ਤੇ ਇੰਨਾ ਨਹੀਂ ਲੱਗਿਆ ਕਿ ਸੰਗਲ ਤੱਕ ਜਿਹੜੇ ਆ ਨਾ ਉਹ ਕੱਢ ਲੈਣੇ ਕਿ ਸੰਗਲਾਂ ਸਮੇਤ ਹੀ ਜਿਹੜਾ ਵਾ ਨਾ ਛੱਡੀਆਂ ਵਾ ਜਾਨਵਰ। ਤੇ ਇਹ ਕਾਫੀ ਸਾਰੇ ਲੋਕਾਂ ਨੇ ਡੰਗਰ ਜਿਹੜੇ ਨੇ ਪਿੰਡੋਂ ਕੱਢ ਕੇ ਜ਼ਰਾ ਆਪਣੇ ਵੱਲੋਂ ਇਹ ਕੀਤੇ ਆ ਵੀ ਖੁਸ਼ਕ ਜਗ੍ਹਾ ਤੇ, ਲੇਕਿਨ ਪਾਣੀ ਹੈ ਦੂਸਰੇ ਪਾਸੋਂ ਸੜਕ ਨੂੰ, ਉਹ ਦੇਖੋ ਨਾ ਉਹ ਸੜਕ ਨੂੰ ਲੱਗਣਾ ਸ਼ੁਰੂ ਹੋ ਗਿਆ ਵਾ ਦੂਸਰੇ ਪਾਸੋਂ ਪਾਣੀ। ਹਾਂ,
ਆ ਸੜਕ ਦੇ ਉੱਤੇ ਚੜਨ ਲੱਗ ਗਿਆ ਪਾਣੀ, ਇਧਰੋਂ ਪਾਣੀ ਆ ਰਿਹਾ। ਉਹ ਦਿਖਾ, ਇਧਰੋਂ ਤਾਂ ਬੀਬੀਆਂ ਖੜੀਆਂ, ਹਾਂ ਤੁਸੀਂ ਗਾਂ ਦਿਖਾ ਦਿਓ। ਉਹ ਪਾਣੀ ਟੱਪ ਰਿਹਾ ਖਾਲਾ, ਦਿਖ ਰਿਹਾ ਜੀ? ਇਹ ਪਿੰਡ ਵੀ ਖਾਲੀ। ਇਹ ਕਿਹੜਾ ਖਾਲਾ ਪਿੰਡ ਜੀ? ਇਹ ਹੈ ਜੀ ਮੌਜ਼ਾ ਮੰਗੇੜੀ। ਇੱਕ ਮਿੰਟ, ਹਾਂ ਉਹ ਜੀ ਖਾਲਾ ਪਰਾਂ ਨੂੰ ਹੋ ਜਾ। ਇਹ ਜੀ ਉਹ ਪਾਣੀ ਦਰਿਆ ਵੱਲੋਂ ਆ ਰਿਹਾ ਤੇ ਉਹ ਹੁਣ ਖਾਲਾ ਟੱਪ ਰਿਹਾ, ਤੇ ਜਿੱਦਾਂ ਜਿੱਦਾਂ ਉਹ ਪਾਣੀ ਉਰਾਂ ਟੱਪੀ ਆ ਰਿਹਾ ਨਾ, ਤੇ ਇਦਾਂ ਫਿਰ ਲੋਕ ਆਪਣਾ ਬੰਦੋਬਸਤ ਕਰ ਰਹੇ ਆ। ਇਹ ਮੌਜ਼ਾ ਮੰਗੇਣੀ ਆ। ਹਾਂ, ਮੌਜ਼ਾ ਮੰਗਣੀ। ਤੇ ਇੱਥੇ ਇੱਕ ਮੈਂ ਗੱਲ ਕਰਾਂ, ਤੁਸੀਂ ਦੇਖਿਆ ਅੱਗੇ ਤੁਹਾਨੂੰ ਡੰਗਰ ਦਿਖਾਏ ਆ, ਡੰਗਰਾਂ ਦੇ ਨਾ ਗਲਾਂ 'ਚ ਰੱਸੇ ਹੈ ਨਹੀਂ। ਜਦੋਂ ਡੰਗਰ ਗਲੇ 'ਚੋਂ ਰੱਸੇ ਕੱਢ ਕੇ ਛੱਡਣ ਨਾ, ਇਹ ਬੜੀ ਆਫਤ ਦੀ ਨਿਸ਼ਾਨੀ ਹੁੰਦੀ। ਮੁਹਾੜ ਕੇ ਰੱਸੇ ਲਾ ਕੇ ਡੰਗਰਾਂ ਨੂੰ ਛੱਡਦੇ, ਸਿਆਣਿਆਂ ਦਾ ਕਹਿਣਾ। ਡੰਗਰ ਦੇ ਫਿਰ ਗਲ 'ਚ ਰੱਸਾ ਨਹੀਂ ਛੱਡੀਦਾ। ਜਦੋਂ ਇਦਾਂ ਆਫਤ ਆ ਜਾਵੇ ਨਾ, ਉਹਦੇ ਗਲ 'ਚੋਂ ਰੱਸਾ ਕੱਢ ਕੇ, ਪੈਰ 'ਚੋਂ ਰੱਸਾ ਕੱਢ ਕੇ ਡੰਗਰ ਨੂੰ ਛੱਡੀਦਾ, ਆਪਣਾ ਆਪ ਬਚਾ ਲਵੇ। ਕਿਉਂ ਜੇ ਰੱਸਾ ਹੋਊਗਾ ਕਿਤੇ ਅੜ ਜਾਊਗਾ, ਬੰਦੇ ਨੇ ਤਾਂ ਜਾਨ ਲੈ ਕੇ ਨਸਣਾ, ਤੇ ਡੰਗਰ ਕਿਤੇ ਫਸ ਨਾ ਜਾਵੇ। ਤੇ ਉਧਰੋਂ ਪਾਣੀ ਆ ਰਿਹਾ ਤੇ ਇੱਧਰ ਵੜ ਰਿਹਾ। ਹਾਲਾਂਕਿ ਇਸ ਟਾਈਮ ਨਾ ਜਿਹੜਾ ਵੱਡਾ ਹਾਂ ਵੱਡਾ ਰੇਲਾ ਜਿਹੜਾ ਵਾ ਨਾ, ਹਾਂ ਉਹ ਚਨਿਓਟ ਤੋਂ ਗੁਜ਼ਰ ਚੁੱਕਿਆ। ਔਰ ਇੱਥੇ ਹਲੇ ਪਹੁੰਚਿਆ ਨਹੀਂ ਹੈ, ਇੱਥੇ ਪਹੁੰਚਣੇ ਵਾਲਾ ਵਾ। ਲੇਕਿਨ ਸੂਰਤ ਹਾਲ ਦੇਖ ਲਓ ਕਿ ਇੱਥੋਂ ਹੁਣ ਸੜਕ ਨੂੰ ਕ੍ਰਾਸ ਕਰਨਾ ਸ਼ੁਰੂ ਕਰ ਦਿੱਤਾ ਵਾ ਪਾਣੀ ਨੇ। ਕਿ ਹਾਂ ਬਿਲਕੁਲ ਇਹ ਸੜਕ ਦਰਿਆ ਨੂੰ ਪਾਣੀ ਆ ਰਿਹਾ ਨਾ ਹੁਣ, ਤੇ ਇੱਧਰ ਦੂਸਰਾ ਸੜਕ ਦੇ ਨਾਲ ਪੱਕੀ ਵੱਡੀ ਸੜਕ ਆ ਜਿਹੜੀ, ਉਹਦੇ ਨਾਲ ਵੀ ਲੱਗਣਾ ਸ਼ੁਰੂ ਹੋ ਗਿਆ। ਤੇ ਇਹ ਹੁਣ ਅੱਧੇ ਘੰਟੇ ਤੱਕ ਲੱਗਦਾ ਹੈ ਸਾਰੇ ਜਿਹੜੀ ਤੁਹਾਨੂੰ ਖੁਸ਼ਕ ਨਜ਼ਰ ਆ ਰਹੀ ਹੈ ਨਾ, ਇਹ ਸਾਰੇ ਉੱਥੇ ਬਹੁਤ ਸਪੀਡ ਨਾਲ ਪਾਣੀ ਆ ਰਿਹਾ ਵਾ। ਤੇ ਹਲੇ ਇਸ ਤੋਂ ਜਦੋਂ ਕਹਿ ਰਹੇ ਆ ਕਿ ਇੱਕ ਬੜਾ ਰੇਲਾ ਯਾਨੀ ਕਿ ਜਿਹੜਾ ਵਾ ਨਾ, ਜਿਹੜਾ ਚਨਿਓਟ ਕ੍ਰਾਸ ਕਰ ਚੁੱਕਿਆ ਵਾ, ਉਹ ਹਲੇ ਇੱਥੇ ਪਹੁੰਚਣੇ ਵਾਲਾ। ਪੁਲ ਤੇ ਟ੍ਰੈਫਿਕ ਤਕਰੀਬਨ ਬੰਦ ਹੋ ਚੁੱਕੀ ਆ। ਤੇ ਰਾਣਾ ਸਾਹਿਬ ਇਹ ਹਲੇ ਜਿਵੇਂ ਆਪਾਂ ਆਪਣੇ ਰਾਵੀ ਵਾਲ ਵਿਜ਼ਿਟ ਕੀਤਾ ਕਿ ਦਰਿਆਈ ਇਲਾਕਾ ਕਹਿ ਲਓ, ਹਾਂ ਇਹ ਦਰਿਆ ਤੋਂ ਸਾਈਡ ਤੇ ਉੱਚਾ ਇਲਾਕਾ, ਪ੍ਰੋਪਰ ਮੈਦਾਨ, ਸਾਫ਼ ਇਲਾਕਾ ਹਾਂ ਨਹੀਂ ਹੈਗਾ ਦਰਿਆ ਦਾ। ਨਹੀਂ ਇਹ ਬਹੁਤ ਦੂਰ ਆ ਦਰਿਆ ਤੋਂ। ਇਹ ਤੇ ਕੋਈ 4-5 ਕਿਲੋਮੀਟਰ ਤੇ ਇੱਥੇ ਤੱਕ ਇਹ ਸੂਰਤ ਹਾਲ ਆ, ਪਿੰਡਾਂ ਨੂੰ ਪਾਣੀ ਵੜ ਗਿਆ ਦੋਨਾਂ ਪਾਸੇ ਦੂਰ ਤੱਕ ਨਾ ਜਿਹੜਾ ਵਾ ਦਰਿਆ ਦੇ, ਕੋਈ 5-7 ਕਿਲੋਮੀਟਰ ਉਧਰ, 5-7 ਕਿਲੋਮੀਟਰ ਉਧਰ, ਹਰ ਪਾਸੇ ਯਾਨੀ ਕਿ ਪਾਣੀ। ਇਹ ਦੇਖ ਜਾਨਵਰ ਲੋਕ ਨਾ ਕਿੰਨੇ, ਹਾਂ ਇਹ ਜਾਨਵਰ ਹੁਣ ਕਿਉਂਕਿ ਹੁਣ ਪਿੰਡ ਵਾਲਿਆਂ ਨੂੰ ਅੰਦਾਜ਼ਾ ਹੋ ਗਿਆ ਕਿ ਹੁਣ ਪਿੰਡ ਦੇਖੋ ਨਾ, ਸੜਕ ਤੋਂ ਪਾਰ ਪਰਲੇ ਪਾਸੇ ਪਿੰਡ ਆ, ਹੁਣ ਪਿੰਡ ਨੂੰ ਪਾਣੀ ਵੜਨਾ ਸ਼ੁਰੂ ਹੋ ਜਾਣਾ ਵਾ। ਇਸ ਕਰਕੇ ਹੁਣ ਡੰਗਰ ਜਿਹੜੇ ਹਨ ਲੋਕ ਉਹ ਕੱਢ ਰਹੇ ਆ ਬੜੀ ਤੇਜ਼ੀ ਨਾਲ। ਹਾਂ ਤੇ ਚੱਲੀਏ, ਕਿਉਂਕਿ ਇਸ ਤੋਂ ਪਹਿਲੇ ਕਿ ਰਸਤਾ ਬੰਦ ਹੋ ਜੇ ਨਿਕਲੇ। ਆ ਜੋ ਡੰਗਰ ਆ ਰਹੇ ਆ, ਡੰਗਰਾਂ ਦਾ ਨਾ ਰਸਤਾ ਨਾ ਰੋਕਿਆ ਜਾਏ ਜਿਹੜਾ। ਆਜੋ ਜੀ, ਆਜੋ ਨਾ ਰਾਹ ਛੱਡ ਦੋ। ਉਹ ਕਹਿੰਦੇ ਵੀ ਰਾਹ ਪਰਾਂ ਕਰ ਦੋ, ਬੜੀ ਦੁਨੀਆ ਖੜੀ ਹੈ ਇੱਧਰ, ਵੀ ਉਹ ਡੰਗਰ ਡਰਨ ਨਾ ਟੱਪ ਜਾਣ। ਹੋਰ ਪਾਸੇ ਰਾਹ ਹੀ ਨਹੀਂ, ਇਸ ਪਾਸੇ ਤੋਂ ਰਾਹ ਆ, ਡੰਗਰ ਲੰਘਣ ਦੋ ਉਹਨਾਂ ਦੇ। ਆਜੋ ਚਨਿਓੜ ਦੇ ਜਿੱਧਰ ਨੂੰ ਜਾਂਦੇ ਆ, ਨਵੀਂ ਤੋਂ ਨਵੇਂ ਪਿੰਡ ਨੂੰ ਪਾਣੀ ਪੈ ਰਿਹਾ। ਇੱਥੇ ਵੀ ਦੇਖਣ ਵਾਲੇ ਹਾਲਾਤ ਨਹੀਂ, ਜਿੱਦਾਂ ਅਸੀਂ ਸੁਣਦੇ ਸੀ ਨਾ, ਉਦਾਂ ਹੀ ਚਨਿਓੜ ਦੇ ਉੱਤੇ ਇਸ ਟਾਈਮ ਭਵਾਣੇ ਤੇ ਇਸ ਟਾਈਮ ਅਸੀਂ ਭਵਾਣੇ ਕਿਹੜਾ ਚਨਿਓੜ ਤੋਂ ਗੁਜ਼ਰ ਚੁੱਕਿਆ ਵਾ ਪਾਣੀ, ਭਵਾਣੇ ਪਹੁੰਚ ਰਿਹਾ ਵਾ ਪਾਣੀ। ਤੁਸੀਂ ਕੀ ਦੇਖਿਆ ਜੀ ਅੱਜ? ਬਹੁਤ ਹੀ ਖੌਫਨਾਕ ਸੂਰਤ ਹਾਲ ਆ ਦਰਿਆ ਦੇ। ਉਧਰ 5-7 ਕਿਲੋਮੀਟਰ ਉਧਰ ਵੀ ਪਾਣੀ ਆ, ਇੱਧਰ ਦੇਖੋ ਤੇ ਉਧਰ ਵੀ ਪਾਣੀ ਆ। ਹੁਣ ਦੇਖ ਲਓ ਕਿ ਪਾਣੀ ਇੰਨੀ ਤੇਜ਼ੀ ਨਾਲ ਆ ਰਿਹਾ ਨਾ ਕਿ ਲੋਕਾਂ ਨੂੰ ਸਵਾਏ ਡੰਗਰਾਂ ਤੋਂ ਇਲਾਵਾ ਹੋਰ ਕੋਈ ਸਮਾਨ ਕੱਢਣ ਦਾ ਮੌਕਾ ਨਹੀਂ ਮਿਲ ਰਿਹਾ। ਆ ਬੰਦੇ ਆਪਣੀ ਜਾਨ ਲੈ ਕੇ ਨਿਕਲੇ ਆ, ਪਿੰਡ ਛੱਡ ਕੇ ਭੱਜੇ ਆ। ਦੁਨੀਆ ਖੜੀ ਪਿੰਡ ਵਾਈ, ਡੰਗਰ ਕਿਸੇ ਦੇ ਵਿੱਚ ਆ, ਕਿਸੇ ਦੇ ਬਾਹਰ ਆ ਗਏ, ਭੱਜੇ ਫਿਰ ਰਹੇ ਲੋਕ, ਜਾਨ ਤੇ ਬਣੀ ਹੋਈ ਆ। ਇੱਕ ਮੁੰਡਾ 2 ਵਾਰੀ ਡਿੱਗਿਆ, ਭੱਜਿਆ ਜਾ ਸੰਗਲ ਹੱਥ ਦੇ ਵਿੱਚ ਵੀ ਮੈਂ ਆਪਣੀਆਂ ਮੱਝਾਂ ਕੱਢ ਲਿਆਵਾਂ। ਐਸੀ ਹਾਲਾਤ ਇੱਥੇ ਬਣੇ। ਅੱਲਾ ਮਾਫ ਕਰੇ, ਅੱਲਾ ਮਾਫ ਕਰੇ। ਰਸਤੇ ਬੰਦ ਹੋ ਰਹੇ ਆ, ਅਸੀਂ ਇੱਥੋਂ ਨਿਕਲਣਾ, ਸਾਡੀ ਪਿੱਛੋਂ ਟੀਮ ਵੀ ਆ ਰਹੀ ਆ, ਅਸੀਂ ਉਹਨਾਂ ਨੂੰ ਵੀ ਲੈ ਕੇ ਤੇ ਅਸੀਂ ਵੀ ਦੇਖਣਾ ਕਿ ਅਸੀਂ ਹੁਣ ਇੱਧਰੋਂ ਕਿਹੜੇ ਪਾਸੋਂ ਵੜਨਾ। ਤੇ ਟਾਈਮ ਵੀ ਥੋੜਾ ਸ਼ਾਮ ਵੀ ਹੋ ਰਹੀ ਹੈ, ਤੇ ਆਓ ਚੱਲੀਏ। ਦੁਆਵਾਂ 'ਚ ਯਾਦ ਰੱਖਿਓ ਤੇ ਸਾਰੇ ਭਰਾ ਨਿਕਲੋ ਜਿਵੇਂ ਅੱਗੇ ਦੱਸਿਆ। ਹਾਂ ਬਿਲਕੁਲ ਜੀ, ਸਾਰੇ ਮਦਦ ਕਰੋ ਲੋਕਾਂ ਦੀ।